ਕਾਂਗਰਸ ਪਾਰਟੀ ਵੱਲੋਂ ਭਾਈ ਅਮਰਤਪਾਲ ਸਿੰਘ ਦੇ ਬਹਾਨੇ ਅਸਲ ਵਿੱਚ ਪੁਲਿਸ ਨੂੰ ਜਾਂ ਸਟੇਟ ਨੂੰ ਇਹ ਉਹੀ ਸਾਰਾ ਕੁਝ ਕਰਨ ਕਰਾਉਣ ਦਾ ਖੁੱਲਾ ਸੱਦਾ ਦਿੱਤਾ ਜਾ ਰਿਹਾ ਜੋ ਬੀਤੇ ਦੌਰ ਵਿੱਚ ਵਾਪਰਦਾ ਰਿਹਾ, ਜਾਣੀ ਕਿ ਝੂਠੇ ਮੁਕਾਬਲੇ, ਝੂਠੇ ਮੁਕੱਦਮੇ। ਬੀਤੇ 3 ਦਿਨ ਤੋਂ ਪੰਜਾਬ ਭਰ ਦੇ ਵਿੱਚ ਸ਼ੰਭੂ ਧਮਾਕੇ ਦੇ ਬਹਾਨੇ ਬਹੁਤ ਸਾਰੇ ਸਿੱਖ ਨੌਜਵਾਨਾਂ ਨੂੰ ਥਾਣਿਆਂ ਦੇ ਵਿੱਚ ਸੱਦ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਪੰਜਾਬ ਦੇ ਵਿੱਚ ਜਦੋਂ ਵੀ ਕੋਈ ਘਟਨਾ ਵਾਪਰਦੀ ਆ ਤਾਂ ਉਸ ਤੋਂ ਬਾਅਦ ਵਿੱਚ ਜਿਵੇਂ ਇੱਕ ਖੁੱਲੀ ਛੁੱਟੀ ਮਿਲ ਜਾਂਦੀ ਆ। ਹਰੇਕ ਥਾਣੇ ਨੇ ਆਪਦੇ ਇਲਾਕੇ ਦੇ ਨੌਜਵਾਨਾਂ ਦੀਆਂ ਲਿਸਟਾਂ ਬਣਾਈਆਂ ਹੋਈਆਂ ਨੇ ਤੇ ਇਸ ਬਹਾਨੇ ਲੋਕਾਂ ਨੂੰ, ਨੌਜਵਾਨਾਂ ਨੂੰ ਡਰਾਈ ਰੱਖਣ ਦੇ ਲਈ, ਟੈਰੋਰਾਈਜ਼ ਕਰਨ ਦੇ ਲਈ ਇਹ ਪੂਰਾ ਮੌਕਾ ਫਿਰ ਵਰਤਿਆ ਜਾਂਦਾ, ਜਿਵੇਂ ਇਸ ਵਾਰ ਵੀ ਇਹ ਵਾਪਰ ਰਿਹਾ। ਨੁਕਸ ਕਿੱਥੇ ਹੈ? ਮੈਂ ਇਹ ਗੱਲ ਫੇਰ ਗਰੰਟੀ ਨਾਲ ਕਹਿਣਾ ਕਿ ਚੋਟੀ ਦਾ ਖਾਲਿਸਤਾਨੀ ਪੰਥ ਨੂੰ ਸਮਰਪਿਤ ਪੰਜਾਬ ਦਾ ਦਰਦ ਰੱਖਣ ਵਾਲਾ ਵੀ ਕੋਈ ਆਗੂ ਹੋਵੇ ਤੇ ਉਹਦੀ ਸਾਰੀ ਟੀਮ ਉਹੋ ਜਿਹੇ ਉਹਦੇ ਐਮਐਲਏ ਹੋਣ, ਮੈਂ ਫੇਰ ਵੀ ਇਹ ਗੱਲ ਗਰੰਟੀ ਨਾਲ ਕਹਿਣਾ ਕਿ ਉਹਨੂੰ ਚੱਲਣ ਨਹੀਂ ਦਿੱਤਾ ਜਾਊਗਾ। ਅਸਲੀ ਨੁਕਸ ਇੰਡੀਅਨ ਸਿਸਟਮ ਦੇ ਵਿੱਚ ਹੈ। ਜਿਹੜਾ ਇੰਡੀਅਨ ਸਿਸਟਮ ਹੈ ਉਹ ਹੈ ਹੀ ਇਸ ਤਰੀਕੇ ਦਾ, ਉਹ ਇੰਨਾ ਕਰੂਅਲ ਹੈ, ਇੰਨਾ ਬੇਇਨਸਾਫੀ ਨਾਲ ਭਰਿਆ ਹੋਇਆ, ਇੰਨਾ ਵਿਤਕਰਿਆਂ ਨਾਲ ਭਰਿਆ ਹੋਇਆ, ਉਹਦੇ ਵਿੱਚ ਇਹੀ ਕੁਝ ਹੋਣਾ। ਤੋਂ ਪੰਜਾਬ ਦਾ ਜਲੂਸ ਕੱਢਣ ਲਈ ਜੋ 1947 ਚ ਕਿਹਾ ਸੀ ਨਾ ਵੀ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈ, ਇਸ ਗੱਲ ਦੇ ਉੱਤੇ ਹੋਰ ਮੋਹਰ ਲਾਉਣ ਲਈ ਕਿ ਦੇਖਿਆ ਤਾਂ ਹੈ ਹੀ ਮਾੜੇ, ਬਹੁਤ ਕੁਝ ਕੀਤਾ ਜਾ ਰਿਹਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਥ, ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਰਤਪਾਲ ਸਿੰਘ ਤੋਂ ਜੋ NSA ਖਤਮ ਹੋਈ ਆ ਉਹਦੇ ਬਾਰੇ ਕਾਂਗਰਸ ਪਾਰਟੀ ਨੇ ਬੜਾ ਹੋ ਹੱਲਾ ਮਚਾ ਦਿੱਤਾ ਤੇ ਕਿਹਾ ਕਿ ਜੀ ਜਿਹੜਾ ਇਹ ਸ਼ੰਭੂ ਧਮਾਕਾ ਹੋਇਆ ਇਹ ਬੜਾ ਮਾੜਾ, ਪਰ ਇਹਦੇ ਸਬੰਧ ਜਿਹੜੇ ਨੇ ਉਹ ਭਾਈ ਅਮਰਤਪਾਲ ਸਿੰਘ ਨਾਲ ਜੁੜਦੇ ਆ। ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਇਸ ਤਰੀਕੇ ਨਾਲ ਮਾਹੌਲ ਸਿਰਜਣ ਦੇ ਕੀ ਅਰਥ ਨੇ, ਜਾਂ ਇਹ ਇੱਕ ਸਿਆਸੀ ਤੌਰ ਦੇ ਉੱਤੇ ਜਿਹੜੀ ਬਿਆਨਬਾਜ਼ੀ ਚੱਲ ਰਹੀ ਆ ਇਹਦਾ ਕਿਹਨੂੰ ਕੀ ਫਾਇਦਾ ਹੋਣਾ, ਇਹ ਤਾਂ ਗੱਲਾਂ ਬਾਅਦ ਦੀਆਂ ਨੇ। ਪਰ ਜਿਹੜਾ ਲੋਕਾਂ ਨੂੰ ਇਹ ਲੱਗਣ ਲੱਗ ਪਿਆ ਸੀਗਾ ਕਿ ਜੀ ਹੁਣ ਤਾਂ ਬੜੇ ਚਿਰ ਤੋਂ ਕਾਂਗਰਸ ਸੱਤਾ ਤੋਂ ਬਾਹਰ ਆ ਤੇ ਕਾਂਗਰਸ ਹੁਣ ਸ਼ਾਇਦ ਸੁਧਰ ਗਈ ਆ, ਉਹ ਗੱਲ ਨਹੀਂ। ਜੋ ਰਵੱਈਆ ਪਹਿਲੇ ਦਿਨ ਤੋਂ ਕਾਂਗਰਸ ਦਾ ਸਿੱਖੀ ਜਾਂ ਪੰਜਾਬ ਦੇ ਖਿਲਾਫ ਹੈ ਉਹ ਅੱਜ ਵੀ ਬਰਕਰਾਰ ਆ। ਕਾਂਗਰਸ ਪਾਰਟੀ ਵੱਲੋਂ ਭਾਈ ਅਮਰਤਪਾਲ ਸਿੰਘ ਦੇ ਬਹਾਨੇ ਅਸਲ ਵਿੱਚ ਪੁਲਿਸ ਨੂੰ ਜਾਂ ਸਟੇਟ ਨੂੰ ਇਹ ਉਹੀ ਸਾਰਾ ਕੁਝ ਕਰਨ ਕਰਾਉਣ ਦਾ ਖੁੱਲਾ ਸੱਦਾ ਦਿੱਤਾ ਜਾ ਰਿਹਾ ਜੋ ਬੀਤੇ ਦੌਰ ਵਿੱਚ ਵਾਪਰਦਾ ਰਿਹਾ, ਜਾਣੀ ਕਿ ਝੂਠੇ ਮੁਕਾਬਲੇ, ਝੂਠੇ ਮੁਕੱਦਮੇ। ਬੀਤੇ 3 ਦਿਨ ਤੋਂ ਪੰਜਾਬ ਭਰ ਦੇ ਵਿੱਚ ਸ਼ੰਭੂ ਧਮਾਕੇ ਦੇ ਬਹਾਨੇ ਬਹੁਤ ਸਾਰੇ ਸਿੱਖ ਨੌਜਵਾਨਾਂ ਨੂੰ ਥਾਣਿਆਂ ਦੇ ਵਿੱਚ ਸੱਦ ਕੇ ਤੰਗ ਪਰੇਸ਼ਾਨ ਕਰਨ ਦੀਆਂ ਖਬਰਾਂ ਮਿਲ ਰਹੀਆਂ ਨੇ। ਤੁਹਾਨੂੰ ਯਾਦ ਹੋਣਾ ਹੈ ਜਦੋਂ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਉੱਤੇ ਆ ਸਾਰਾ ਝੱਖੜ ਝੁੱਲਿਆ ਤਾਂ ਉਦੋਂ ਕੇਂਦਰ ਦੇ ਵਿੱਚ ਸੀ ਅਜਨਾਲਾ ਕਾਂਡ, ਤੇ ਅਜਨਾਲੇ ਕਾਂਡ ਦੇ ਕੇਂਦਰ ਵਿੱਚ ਸੀ ਇੱਕ ਨੌਜਵਾਨ ਲਵਪ੍ਰੀਤ ਸਿੰਘ ਤੂਫਾਨ ਦੀ ਗ੍ਰਿਫਤਾਰੀ, ਜਿਹਦੀ ਰਿਹਾਈ ਦੇ ਲਈ ਇਹ ਮੋਰਚਾ ਲੱਗਿਆ ਸੀ। ਲਵਪ੍ਰੀਤ ਸਿੰਘ ਤੂਫਾਨ ਨਾਲ ਬਾਅਦ ਵਿੱਚ ਭਾਈ ਅਮਰਤਪਾਲ ਸਿੰਘ ਧਿਰ ਦੇ ਜਿਹੜੇ ਸੀ ਆਪਸ ਵਿੱਚ ਬੇਇਤਫਾਕੀ ਵੀ ਹੋ ਗਈ ਸੀ, ਪਰ ਚਲੋ ਉਹ ਅੰਦਰੂਨੀ ਮਸਲੇ ਆ ਇਹਨਾਂ ਦੇ। ਗੱਲ ਇਹ ਆ ਕਿ ਭਾਈ ਲਵਪ੍ਰੀਤ ਸਿੰਘ ਤੂਫਾਨ ਨੂੰ ਤੇ ਕੁਲਵੰਤ ਸਿੰਘ ਮਜੀਠਾ ਨੂੰ ਤੇ ਹੋਰ ਬਹੁਤ ਸਾਰੇ ਨੌਜਵਾਨਾਂ ਨੂੰ ਥਾਣਿਆਂ 'ਚ ਸੱਦ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਤੇ ਬਹੁਤ ਸਾਰੇ ਮਾਪੇ ਪਿੱਟਦੇ ਫਿਰਦੇ ਆ ਤੇ ਸਾਡੇ ਪੰਥਕ ਸਫਾਂ ਦੇ ਆਗੂ ਜਾਂ ਹੋਰ ਜਿਹੜੇ ਮੋਹਤਵਾਰ ਸੱਜਣ ਨੇ ਉਹ ਥਾਣਿਆਂ ਕਚਹਿਰੀਆਂ 'ਚ ਜਾ ਕੇ ਮਗਰ ਪੈਰਵਾਈ ਕਰ ਰਹੇ ਨੇ ਕਿ ਇਹਨਾਂ ਦੇ ਨਾਲ ਕੋਈ ਵਧੀਕੀ ਨਾ ਹੋ ਜਾਵੇ। ਪਰ
ਜਿਸ ਤਰੀਕੇ ਨਾਲ 5-6 ਨੌਜਵਾਨਾਂ ਦੇ ਉੱਤੇ ਇਹਨਾਂ ਨੇ ਮੁਕੱਦਮਾ ਮੜ ਦਿੱਤਾ ਹੈ, ਤੇ ਜਿਸ ਤਰੀਕੇ ਨਾਲ ਇਹ ਕਿਹਾ ਕਿ ਜੀ ਇੱਥੇ ਤਾਂ ਬਹੁਤ ਭਾਰੀ ਅਸਲਾ ਫੜ ਲਿਆ, ਇਹ ਤਾਂ ਜੀ ਪੰਜਵੜ ਪਿੰਡ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਖੂਨ ਖਰਾਬਾ ਕਰਨ ਦਾ ਇੰਤਜ਼ਾਮ ਕਰੀ ਫਿਰਦੇ ਸੀ। ਇਹਦੇ ਵਿੱਚ ਜਿੱਥੇ ਇੱਕ ਮਲੇਸ਼ੀਆ ਤੋਂ ਕਿਸੇ ਜੁਝਾਰ ਸਿੰਘ ਦਾ ਜ਼ਿਕਰ ਕੀਤਾ, ਉੱਥੇ ਅਮਰੀਕਾ 'ਚ ਰਹਿੰਦੇ ਨੌਜਵਾਨ ਸੁਰਿੰਦਰ ਸਿੰਘ ਠੀਕਰੀਵਾਲ ਦਾ ਵੀ ਜ਼ਿਕਰ ਡੀਜੀਪੀ ਨੇ ਕੀਤਾ। ਪੰਜਾਬ ਦੇ ਵਿੱਚ ਜਦੋਂ ਵੀ ਕੋਈ ਘਟਨਾ ਵਾਪਰਦੀ ਆ ਤਾਂ ਉਸ ਤੋਂ ਬਾਅਦ ਵਿੱਚ ਜਿਵੇਂ ਇੱਕ ਖੁੱਲੀ ਛੁੱਟੀ ਮਿਲ ਜਾਂਦੀ ਆ, ਹਰੇਕ ਥਾਣੇ ਨੇ ਆਪਦੇ ਇਲਾਕੇ ਦੇ ਨੌਜਵਾਨਾਂ ਦੀਆਂ ਲਿਸਟਾਂ ਬਣਾਈਆਂ ਹੋਈਆਂ ਨੇ, ਤੇ ਇਸ ਬਹਾਨੇ ਲੋਕਾਂ ਨੂੰ, ਨੌਜਵਾਨਾਂ ਨੂੰ ਡਰਾਈ ਰੱਖਣ ਦੇ ਲਈ, ਟੈਰੋਰਾਈਜ਼ ਕਰਨ ਦੇ ਲਈ ਇਹ ਪੂਰਾ ਮੌਕਾ ਫਿਰ ਵਰਤਿਆ ਜਾਂਦਾ, ਜਿਵੇਂ ਇਸ ਵਾਰ ਵੀ ਇਹ ਵਾਪਰ ਰਿਹਾ। ਮੇਰੇ ਸੰਪਰਕ ਦੇ ਵਿੱਚੋਂ 2-3 ਨੌਜਵਾਨ ਪਿਛਲੇ ਦਿਨੀ ਜ਼ਮਾਨਤ ਤੇ ਰਿਹਾ ਹੋ ਕੇ ਆਏ ਨੇ। ਅੱਜ ਉਹਨਾਂ ਦੇ ਵੀ ਫੋਨ ਆਏ ਕਿ ਸਾਨੂੰ ਜੇ ਸੱਦਿਆ ਤਾਂ ਕਿਤੇ ਨਵੇਂ ਕੋਈ ਮੁਕੱਦਮਾ ਝੂਠਾ ਸੱਚਾ ਬਣਾ ਕੇ ਨਾ ਫੇਰ ਅੰਦਰ ਤੁੰਨ ਦੇਣ। 6 ਸਾਲ ਬਾਅਦ ਝੂਠੇ ਮੁਕੱਦਮੇ ਦੇ ਵਿੱਚੋਂ ਆਏ ਆ, ਤੇ ਖਿਆਲ ਰੱਖਿਓ। ਹੁਣ ਇਸ ਮਾਹੌਲ ਦੇ ਬਾਰੇ ਜਦੋਂ ਗੱਲ ਕਰਦੇ ਆ ਤਾਂ ਸਾਫ਼ ਸਮਝ ਲੱਗਦੀ ਆ ਕਿ ਇਹ ਮਾਹੌਲ, ਚਾਹੇ ਕੋਈ ਵੀ ਸਿਆਸੀ ਪਾਰਟੀ ਸੱਤਾ 'ਚ ਹੋਵੇ, ਹੁਣ ਆਮ ਆਦਮੀ ਪਾਰਟੀ ਵਾਲੇ ਆ ਜਿਹੜੇ, ਇਹ ਤਾਂ ਕਹਿੰਦੇ ਸੀ ਅਸੀਂ ਆਮ ਲੋਕਾਂ 'ਚੋਂ ਆਏ ਆ, ਤੇ ਆਮ ਲੋਕਾਂ ਨਾਲ ਜੋ ਪਿਛਲੇ ਲੰਮੇ ਅਰਸੇ ਤੋਂ ਸਟੇਟ ਵੱਲੋਂ ਕਹਿਰ ਭਰਿਆ ਵਰਤਾਓ ਕੀਤਾ ਜਾਂਦਾ, ਥਾਣਿਆਂ ਦੇ ਵਿੱਚ, ਦਫ਼ਤਰਾਂ 'ਚ ਰਿਸ਼ਵਤਖੋਰੀ ਜਾਂ ਮਾਨਸਿਕ ਤਸ਼ੱਦਦ, ਇਹ ਸਾਰਾ ਕੁਝ ਇਹਦੇ ਖਿਲਾਫ ਹੀ ਲੋਕਾਂ ਨੇ ਮੈਂਡੇਟ ਦਿੱਤਾ ਸੀ, ਤੇ ਇਹਨਾਂ ਦੇ ਹੁੰਦਿਆਂ ਕੱਖ ਫਰਕ ਨਹੀਂ ਪਿਆ। ਹੁਣ ਸਾਡੇ ਕਈ ਹੋਰ ਭਰਾ ਜਿਹੜੇ ਨੇ ਉਹ ਮੈਦਾਨ ਵਿੱਚ ਆ ਕੇ ਕਹਿ ਰਹੇ ਨੇ ਕਿ ਜੇ ਹੁਣ ਸਾਨੂੰ ਮੌਕਾ ਦਿਓ ਤੇ ਅਸੀਂ ਇਹ ਕੰਮ ਕਰਾਂਗੇ, ਉਹ ਵੀ ਪਰਖੇ ਜਾਣਗੇ। ਲੋਕ ਹਰੇਕ ਵਾਰ ਇਸ ਆਸ ਦੇ ਵਿੱਚ ਨਵੀਂ ਪਾਰਟੀ ਨੂੰ ਮੌਕਾ ਦੇਣ ਨੂੰ ਤਿਆਰ ਨੇ, ਪਰ ਨੁਕਸ ਕਿੱਥੇ ਹੈ? ਮੈਂ ਇਹ ਗੱਲ ਫੇਰ ਗਰੰਟੀ ਨਾਲ ਕਹਿਣਾ ਕਿ ਚੋਟੀ ਦਾ ਖਾਲਿਸਤਾਨੀ, ਪੰਥ ਨੂੰ ਸਮਰਪਿਤ, ਪੰਜਾਬ ਦਾ ਦਰਦ ਰੱਖਣ ਵਾਲਾ ਵੀ ਕੋਈ ਆਗੂ ਹੋਵੇ ਤੇ ਉਹਦੀ ਸਾਰੀ ਟੀਮ ਉਹੋ ਜਿਹੀ ਉਹਦੇ ਐਮਐਲਏ ਹੋਣ, ਮੈਂ ਫੇਰ ਵੀ ਇਹ ਗੱਲ ਗਰੰਟੀ ਨਾਲ ਕਹਿਣਾ ਕਿ ਉਹਨੂੰ ਚੱਲਣ ਨਹੀਂ ਦਿੱਤਾ ਜਾਊਗਾ। ਅਸਲੀ ਨੁਕਸ ਇੰਡੀਅਨ ਸਿਸਟਮ ਦੇ ਵਿੱਚ ਹੈ ਜੀ। ਜਿਹੜਾ ਇੰਡੀਅਨ ਸਿਸਟਮ ਹੈ ਉਹ ਹੈ ਹੀ ਇਸ ਤਰੀਕੇ ਦਾ। ਹੁਣ ਇਹਦੇ ਕਰਕੇ ਆਪਾਂ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਨਿਸ਼ਾਨਾ ਬਣਾ ਕੇ ਬਹਿ ਜਾਈਏ, ਇਹ ਕੋਈ ਵਧੀਆ ਗੱਲ ਨਹੀਂ। ਡਾਕਟਰ ਭੀਮ ਰਾਓ ਅੰਬੇਦਕਰ ਵੀ ਇੱਕ ਸਾਜ਼ਿਸ਼ ਦਾ ਸ਼ਿਕਾਰ ਹੋਇਆ ਵਿਅਕਤੀ ਹੈ। ਉਹਨੇ ਆਪ ਇਹ ਗੱਲ ਬਾਰ-ਬਾਰ ਕਹੀ ਆ ਕਿ ਮੈਂ ਤਾਂ ਇੱਕ ਟੀਮ ਦਾ ਹਿੱਸਾ ਸੀ, ਮੈਨੂੰ ਕਹਿੰਦੇ ਆ ਕਿ ਸੰਵਿਧਾਨ ਤੂੰ ਲਿਖਿਆ। ਇੱਥੇ ਉਹਦੀ ਧਨੰਜੈ ਕੀਰ ਦੀ ਲਿਖੀ ਉਹਦੀ ਬਾਇਓਗ੍ਰਾਫੀ ਪਈ ਹੈ, ਉਹਦੇ 'ਚ ਉਹਨੇ ਪਾਰਲੀਮੈਂਟ ਦੇ ਵਿੱਚ ਬੋਲਿਆ ਹੋਇਆ ਕਿ ਮੈਨੂੰ ਕਹਿੰਦੇ ਆ ਸੰਵਿਧਾਨ ਇਹਨੇ ਬਣਾਇਆ, ਪਰ ਜੇ ਕਿਤੇ ਇਹ ਸੰਵਿਧਾਨ ਨੂੰ ਸਾੜਨਾ ਹੋਵੇ ਤਾਂ ਸਭ ਤੋਂ ਪਹਿਲਾਂ ਅੱਗ ਨੂੰ ਮੈਂ ਲਾਉਂਗਾ। ਇਹ ਡਾਕਟਰ ਭੀਮ ਰਾਓ ਅੰਬੇਦਕਰ ਦੇ ਪਾਰਲੀਮੈਂਟ 'ਚ ਬੋਲੇ ਹੋਏ ਬੋਲ ਨੇ। ਤੋਂ ਕਹਿਣ ਤੋਂ ਮੇਰਾ ਭਾਵ ਇਹ ਹੈ ਕਿ ਭਾਰਤੀ ਸੰਵਿਧਾਨ ਜਾਂ ਇਹਦੇ 'ਚੋਂ ਨਿਕਲਿਆ ਹੋਇਆ ਨਿਜ਼ਾਮ ਆ ਜਿਹੜਾ, ਉਹ ਇੰਨਾ ਕਰੂਅਲ ਆ, ਇੰਨਾ ਬੇਇਨਸਾਫੀ ਨਾਲ ਭਰਿਆ ਹੋਇਆ, ਇੰਨਾ ਵਿਤਕਰਿਆਂ ਨਾਲ ਭਰਿਆ ਹੋਇਆ, ਉਹਦੇ ਵਿੱਚ ਇਹੀ ਕੁਛ ਹੋਣਾ। ਤੇ ਜਿਹੜੀ ਡੀਸੈਂਟਰਲਾਈਜੇਸ਼ਨ ਦੀ ਗੱਲ ਸੀ ਜਾਂ ਫੈਡਰਲਿਜ਼ਮ ਦੀ ਗੱਲ ਸੀ, ਜਿਹਦੇ ਲਈ 1947 ਤੋਂ ਸਾਡੀ ਕੌਮ ਨੇ ਸਭ ਤੋਂ ਵੱਧ ਛਿੱਤਰ ਖਾਧੇ। ਹਾਲਾਂਕਿ ਜੇ ਤਾਂ ਫੈਡਰਲ ਢਾਂਚਾ ਲਾਗੂ ਹੋ ਜਾਵੇ ਤਾਂ ਸਾਰੇ ਭਾਰਤ ਦੇ ਸਾਰੇ ਸੂਬਿਆਂ ਨੂੰ ਲਾਹਾ ਮਿਲਣਾ ਸੀ। ਅੱਜ ਬਾਕੀ ਸੂਬੇ ਕਹਿਣ ਵੀ ਲੱਗ ਪਏ, ਪਰ 1982 ਤੋਂ ਜਦੋਂ ਧਰਮ ਯੁੱਧ ਮੋਰਚਾ ਲਾ ਕੇ ਆਪਾਂ ਬਹਿ ਗਏ ਤਾਂ ਸਾਰੇ ਭਾਰਤ ਦੇ ਲੋਕਾਂ ਨੂੰ ਇਸ ਮੁਲਕ ਦੇ ਹਾਕਮਾਂ ਨੇ ਭੜਕਾਇਆ ਕਿ ਲਓ ਜੀ ਇਹ ਤਾਂ ਖਾਲਿਸਤਾਨ ਮੰਗਦੇ ਆ, ਇਹ ਤਾਂ ਜੀ ਅੱਤਵਾਦੀ ਨੇ, ਇਹ ਤਾਂ ਜੀ ਵੱਖਵਾਦੀ ਨੇ, ਇਹ ਤਾਂ ਪਾਕਿਸਤਾਨ ਦੇ ਏਜੰਟ ਨੇ। ਸਾਰੇ ਭਾਰਤ ਦੇ ਲੋਕ ਐਡੇ ਲੰਡੂ ਨਿਕਲੇ ਕਿ ਇਹਨਾਂ ਦੇ ਮਗਰ ਲੱਗ ਕੇ ਕਹਿਣ ਇਹਨਾਂ ਦੇ ਤੇ ਛੇਤੀ ਹਮਲਾ ਕਰੋ, ਛੇਤੀ ਇਹਨਾਂ ਦਾ ਨੱਕ ਭੰਨੋ। ਆਖਰ ਸਾਰੇ ਭਾਰਤ ਦੀ ਸਹਿਮਤੀ ਲੈ ਕੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 1984 ਦੇ ਮਈ ਮਹੀਨੇ 'ਚ ਸਾਫ਼ ਤੌਰ ਤੇ ਕਹਿੰਦੇ ਰਹੇ ਕਿ ਸਿੱਖਾਂ ਦੀ ਪੱਗ ਲਾਉਣ ਲਈ ਸਾਰੇ ਭਾਰਤ ਦਾ ਹਿੰਦੂ ਇੱਕ ਪਲੇਟਫਾਰਮ ਤੇ ਇਕੱਠਾ ਹੋਇਆ ਖੜਾ। ਉਹੀ ਗੱਲ ਹੋਈ 1984 ਦੇ ਜੂਨ ਮਹੀਨੇ 'ਚ, ਜਦੋਂ ਸਾਡੇ ਜਾਨੋ ਪਿਆਰੇ ਦਰਬਾਰ ਸਾਹਿਬ ਦੇ ਉੱਤੇ ਤੋਪਾਂ ਬੰਬਾਂ ਨਾਲ ਬੰਬਾਰਮੈਂਟ ਹੋ ਰਹੀ ਸੀ।
ਭਾਰਤੀ ਤਿਰੰਗਾ ਉਹਨਾਂ ਟੈਂਕਾਂ ਤੇ ਝੂਲ ਰਿਹਾ ਸੀ ਤਾਂ ਸਾਰਾ ਭਾਰਤ ਇਕਜੁੱਟ ਹੋਇਆ ਖੜਾ ਸੀ। ਤੇ ਜੇਕਰ ਸਿੰਘਾਂ ਨੇ ਆਪਣਾ ਲੇਖਾ ਨਿਬੇੜਨ ਦੇ ਲਈ ਆਪਣੀ ਪਰੰਪਰਾ, ਆਪਣੇ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਇੰਦਰਾਂ ਦਾ ਸੋਧਾ ਲਾਇਆ ਤਾਂ ਸਾਰੇ ਭਾਰਤ ਦੇ ਵਿੱਚ ਸਿੱਖਾਂ ਦਾ ਇੱਕੋ ਵੇਲੇ ਨਸਲਕੁਸ਼ੀ, ਇੱਕੋ ਵੇਲੇ ਕਤਲੇਆਮ ਜਿਹੜਾ ਹੋਇਆ। ਸੋ ਇਸ ਮੁਲਕ ਦੇ ਢਾਂਚੇ ਵਿੱਚ ਨੁਕਸ ਨੇ, ਸਿਸਟਮ ਵਿੱਚ ਨੁਕਸ ਨੇ। ਹੁਣ ਦੱਖਣੀ ਭਾਰਤ ਦੇ ਸੂਬੇ ਤੇ ਹੋਰ ਕਈ ਪਾਸਿਆਂ ਤੋਂ ਲੋਕਾਂ ਨੂੰ ਅਕਲ ਆ ਰਹੀ ਹੈ। ਹੁਣ ਤਾਂ ਮਹਾਰਾਸ਼ਟਰ ਦੇ ਲੋਕ ਵੀ ਪਿੱਟ ਰਹੇ ਨੇ ਕਿ ਸਾਡੀ ਬੋਲੀ, ਸਾਡਾ ਧਰਮ, ਸਾਡਾ ਸੱਭਿਆਚਾਰ ਖਤਰੇ 'ਚ ਹੈ। ਤੇ ਜਦੋਂ ਉੱਤਰਾਖੰਡ ਦੇ ਲੋਕ ਜਿਹੜੇ ਬ੍ਰਾਹਮਣਵਾਦੀ ਅਨੁਸਾਰ ਬ੍ਰਾਹਮਣਵਾਦ ਦੇ ਹਿਸਾਬ ਨਾਲ ਨੇ, ਉਹ ਵੀ ਕਹਿੰਦੇ ਨੇ ਕਿ ਇੱਥੇ ਜੀ ਸਾਡੇ ਸਾਰੇ ਕਾਸੇ ਨੂੰ ਖਤਰਾ, ਸਾਡੀ ਵਿਰਾਸਤ ਨੂੰ ਖਤਰਾ। ਜੇਕਰ ਬਾਕੀ ਭਾਰਤ ਦੇ ਲੋਕ ਆਪਣੀ ਬੋਲੀ, ਆਪਣੇ ਧਰਮ, ਆਪਣੇ ਸੱਭਿਆਚਾਰ ਦੀ ਰਾਖੀ ਲਈ ਗੱਲ ਕਰਨ ਤਾਂ ਕਹਿੰਦੇ ਠੀਕ ਗੱਲ ਹੈ। ਤੇ ਜੇਕਰ ਅਜੇ ਪੰਜਾਬ ਦੀ ਗੱਲ ਜੇ ਸਿੱਖ ਕਹਿਣ ਤੇ ਫਿਰ ਕਹਿੰਦੇ ਆ ਬੜੀ ਮਾੜੀ ਗੱਲ ਹੈ। ਜੇਕਰ ਹੋਰ ਕਿਸੇ ਸੂਬੇ ਦੇ ਲੋਕ ਕਹਿਣ ਕਿ ਸਾਡੇ ਜਿਹੜਾ ਇੱਥੇ ਮਿਨਰਲ ਆ, ਖਣਿਜ ਹੈ, ਜਿਵੇਂ ਕਿਸੇ ਥਾਂ ਤੇ ਪੱਥਰ ਨਿਕਲਦਾ, ਕਿਤੇ ਕੋਇਲਾ ਨਿਕਲਦਾ, ਕਿਤੇ ਕੋਈ ਹੋਰ ਆ, ਤੇ ਉਹ ਕਹਿੰਦੇ ਆ ਵੀ ਇਹਦੇ ਉੱਤੇ ਸਾਡੇ ਸੂਬੇ ਦੇ ਲੋਕਾਂ ਦਾ ਹੱਕ ਆ। ਤੇ ਜੇਕਰ ਪੰਜਾਬ ਦੇ ਲੋਕ ਕਹਿਣ ਕਿ ਦਰਿਆਈ ਪਾਣੀਆਂ ਤੇ ਸਾਡਾ ਹੱਕ ਆ, ਫਿਰ ਕਹਿੰਦੇ ਬੜੀ ਮਾੜੀ ਗੱਲ ਆ। ਜੇਕਰ ਮਹਾਰਾਸ਼ਟਰ ਦੇ, ਬੰਬੇ ਦੇ ਲੋਕ ਛਿੱਤਰ ਫੇਰਨ ਹਿੰਦੀ ਬੋਲਣ ਵਾਲਿਆਂ ਦੇ, ਫੇਰ ਸਾਰੇ ਭਾਰਤ ਦੇ ਲਾਲੇ ਚੁੱਪ ਕਰਕੇ ਕੰਨ ਲਪੇਟ ਕੇ ਪਏ ਰਹਿੰਦੇ। ਪਰ ਜੇ ਪੰਜਾਬ ਦੇ ਲੋਕ ਕਹਿਣ ਕਿ ਸਾਡੀ ਧਰਤੀ ਉੱਤੇ ਹਿੰਦੀ ਬੋਲਣ ਵਾਲਿਆਂ ਦਾ ਬੋਲਬਾਲਾ ਬਰਦਾਸ਼ਤ ਨਹੀਂ ਹੋਊਗਾ, ਕਹਿੰਦੇ ਜੀ ਤਾਂ ਪਾਕਿਸਤਾਨ ਦੇ ਏਜੰਟ ਨੇ। ਸੋ ਭਾਰਤੀ ਨਿਜ਼ਾਮ ਨੇ ਇਹੋ ਜਿਹਾ ਹਿਸਾਬ ਕਿਤਾਬ ਬਣਾਇਆ ਹੋਇਆ ਕਿ ਪੰਜਾਬ ਅਤੇ ਭਾਰਤ ਕਦੇ ਵੀ ਇੱਕ ਰਾਹ 'ਚ, ਇੱਕ ਥਾਂ ਦੇ ਉੱਤੇ ਇੱਕ ਦੂਜੇ ਦੇ ਹਮਸਫਰ ਨਹੀਂ ਹੋ ਸਕਦੇ। ਪਤਾ ਨਹੀਂ ਕਿਹੜੇ ਕਲਹਿਣੇ ਜੇ ਵੇਲੇ ਸਾਡੇ ਉਸ ਵੇਲੇ 1947 ਮੌਕੇ ਲੀਡਰਾਂ ਨੇ ਇਹ ਗੁਨਾਹ ਵਰਗਾ ਕੰਮ ਕਰ ਲਿਆ ਤੇ ਇਹਨਾਂ ਨਾਲ ਆ ਰਲੇ। ਪਾਕਿਸਤਾਨ ਨਾਲ ਰਲਦੇ ਤਾਂ ਵੀ ਗਲਤ ਸੀ, ਭਾਰਤ ਨਾਲ ਰਲਦੇ ਤਾਂ ਵੀ ਗਲਤ ਸੀ। ਸਾਨੂੰ ਸਾਡਾ ਆਪਣਾ ਵੱਖਰਾ ਰਾਜ ਭਾਗ ਚਾਹੀਦਾ ਸੀ ਤੇ ਉਹਦੇ ਹੱਕ ਵਿੱਚ ਗੱਲ ਕਰਨ ਦੀ ਬਜਾਏ ਸਾਡੇ ਉਸ ਵੇਲੇ ਦੇ ਲੀਡਰਾਂ ਨੇ ਜੋ ਕਮਲ ਕੁੱਟਿਆ, ਉਹ ਜਦੋਂ ਹੁਣ ਸਾਚੀ ਸਾਖੀ ਜਾਂ ਹੋਰ ਨਾ ਸਰਦਾਰ ਕਪੂਰ ਸਿੰਘ ਵਰਗਿਆਂ ਦੀਆਂ ਗੱਲਾਂ ਚੋਂ ਤੱਥ ਸਾਹਮਣੇ ਆਉਂਦੇ ਆ, ਜਦੋਂ ਸਿੱਖ ਜਵਾਨੀ ਮਾੜਾ ਚੰਗਾ ਬੋਲਦੀ ਆ, ਤਾਂ ਉਹ ਲੋਕ ਜਿਹੜੇ ਉਹਨਾਂ ਲੀਡਰਾਂ ਦੇ ਚਮਚੇ ਆ, ਜਿਨ੍ਹਾਂ ਨੇ ਇਸ ਸਿਸਟਮ ਦੇ ਵਿੱਚ ਨਜ਼ਾਰੇ ਲਏ ਨੇ, ਉਹ ਫਿਰ ਮੱਤਾਂ ਦੇਣ ਤੁਰ ਪੈਂਦੇ ਆ। ਨਹੀਂ ਜੀ, ਖਾਲਿਸਤਾਨ ਜਾਂ ਸਿੱਖਾਂ ਦਾ ਵੱਖਰਾ ਰਾਜ ਬਣ ਹੀ ਨਹੀਂ ਸੀ ਸਕਦਾ, ਇਹ ਜੀ ਐ ਜੀ, ਆਓ ਜੀ। ਕੁੱਲ ਮਿਲਾ ਕੇ ਸਿੱਖ ਬੜੇ ਕਸੂਤੇ ਫਸੇ ਹੋਏ ਨੇ। ਇੱਕ ਪਾਸੇ ਤਾਂ ਸਿੱਖਾਂ ਦਾ ਸਾਰਾ ਕੁਝ ਖਤਮ ਹੋ ਰਿਹਾ। ਜੇ ਸਿੱਖਾਂ ਨੇ ਇਸ ਸਿਸਟਮ ਦੇ ਵਿੱਚੋਂ ਬਾਹਰ ਨਿਕਲਣ ਦਾ ਰਾਹ ਨਾ ਲੱਭਿਆ, ਜੇ ਖਾਲਿਸਤਾਨ ਨਾ ਬਣਿਆ, ਤਾਂ ਸਾਡਾ ਜਿਹੜਾ ਭਵਿੱਖ ਆ ਉਹ ਬਹੁਤ ਖਤਰਨਾਕ। ਤੇ ਜੇਕਰ ਅੱਜ ਦੇ ਦੌਰ ਵਿੱਚ ਵੀ ਕੋਈ ਸਿੱਖ ਖਾਲਿਸਤਾਨ ਦਾ ਵਿਰੋਧ ਕਰਦਾ ਹੈ, ਜਾਂ ਤਾਂ ਫਿਰ ਉਹ ਜੁੱਤੀਆਂ ਚੱਟਣ ਦਾ ਆਦੀ ਹੋ ਗਿਆ ਤੇ ਜਾਂ ਜੁੱਤੀਆਂ ਖਾਣ ਦਾ ਆਦੀ ਹੋ ਗਿਆ। ਹੁਣ ਜਿਹੜੇ ਲੋਕ ਇਸ ਸਿਸਟਮ ਤੋਂ ਮੁਕਤੀ ਚਾਹੁੰਦੇ ਆ, ਜਿਹੜੇ ਸਾਰੇ ਸੰਸਾਰ ਦੇ ਵਿੱਚ ਲੋਕ ਰਾਏ ਕਾਇਮ ਕਰ ਰਹੇ ਨੇ ਕਿ ਖਾਲਿਸਤਾਨ ਬਗੈਰ ਗੁਜ਼ਾਰਾ ਨਹੀਂ, ਉਹਨਾਂ ਨੂੰ ਉਹ ਸਿੱਖ ਮਾੜੇ ਲੱਗਣੇ ਹੀ ਹੋਏ ਜਿਹੜੇ ਸਿੱਖਾਂ ਦਾ ਭਰੋਸਾ ਇਸ ਸਿਸਟਮ ਦੇ ਵਿੱਚ ਬਰਕਰਾਰ ਕਰ ਰਹੇ ਹੋਣ। ਹੁਣ ਇੱਕ ਸਿੱਖ ਤਾਂ ਉਹ ਆ ਜੀ ਜਿਹੜਾ ਜਾਨ ਤਲੀ ਤੇ ਧਰ ਕੇ ਸਿੱਖਾਂ ਨੂੰ ਇਹ ਸਮਝਾ ਰਿਹਾ ਹੈ ਕਿ ਜੇ ਆਪਾਂ ਬਚਣਾ ਹੈ ਤਾਂ ਆਪਾਂ ਨੂੰ ਆਜ਼ਾਦੀ ਲੈਣੀ ਚਾਹੀਦੀ ਆ। ਦੂਜਾ ਸਿੱਖ ਉਹ ਆ ਜਿਹੜਾ ਭਾਰਤੀ ਨਿਜ਼ਾਮ ਦੇ ਸੰਗਲ ਸਿੱਖਾਂ ਦੇ ਦੁਆਲੇ ਮਜ਼ਬੂਤ ਕਰਨ ਵਾਲੀ ਖੇਡ ਖੇਡ ਰਿਹਾ। ਤੇ ਜੇਕਰ ਇਸ ਮਾਹੌਲ ਵਿੱਚ ਕੋਈ ਸਿੱਖ ਕਵੇ ਕਿ ਮੈਂ ਕਿਹੜਾ ਭਾਰਤ ਮਾਤਾ ਕੀ ਜੈ ਕਹਿਣਾ ਜੀ, ਮੈਂ ਵੀ ਸਿੱਖਾਂ ਦਾ ਭਲਾ ਚਾਹੁੰਦਾ, ਪਰ ਮੈਨੂੰ ਸਿਸਟਮ ਦਾ ਹਿੱਸਾ ਬਣ ਲੈਣ ਦਿਓ, ਤਾਂ ਉਹਦੀਆਂ ਦਲੀਲਾਂ ਦੇ ਉੱਤੇ ਚਰਚਾ ਕਰਾਉਣ ਦੀ ਥਾਂ ਪੰਥ ਨੂੰ ਸਮਰਪਿਤ ਖਾਲਿਸਤਾਨੀਆਂ ਨੂੰ ਅਵਾ ਤਵਾ ਬੋਲਣਾ, ਮਾੜਾ ਬੋਲਣਾ, ਉਹਨਾਂ ਨੂੰ ਗਾਲਾਂ ਕਢਾਉਣੀਆਂ, ਇਹ ਕਿੱਧਰਲੀ ਸਿਆਣਪ ਹੋਈ। ਪਰ ਸਾਡੇ ਸਾਹਮਣੇ ਆ ਕਿ 1978 ਤੋਂ ਚੱਲੇ ਸੰਘਰਸ਼ ਵਿੱਚ ਜਿਨ੍ਹਾਂ ਸੂਰਮਿਆਂ ਨੇ ਸਿਰਾਂ ਤੇ ਖੱਫਣ ਬੰਨ੍ਹ ਕੇ ਲੜਾਈ ਲੜੀ,
ਅੱਜ ਬਹੁਤ ਸਾਰਾ ਮਾਤਾ ਦਾ ਮਾਲ ਉਹਨਾਂ ਨੂੰ ਮਾੜਾ ਕਹਿਣ ਲੱਗਿਆ ਹੋਇਆ, ਤੇ ਜਿਨ੍ਹਾਂ ਨੇ ਹਥਿਆਰਬੰਦ ਸੰਘਰਸ਼ ਦੇ ਬਜਾਏ ਓਵਰਗਰਾਉਂਡ ਫਰੰਟਾਂ ਰਾਹੀਂ ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਕੀਤੀ, ਉਹਨਾਂ ਨੂੰ ਕਹੀ ਜਾਂਦੇ ਆ ਜੀ ਇਹਨਾਂ ਨੇ ਕੀ ਕਰਨਾ। ਫਿਰ ਕਿਹਨਾਂ ਨੇ ਕਰਨਾ? ਜਿਹੜੇ ਮੁੱਖ ਮੰਤਰੀ ਬਣ ਜਾਣਗੇ ਪੰਜਾਬ ਦੇ, ਮੁੱਖ ਮੰਤਰੀ ਭਾਈ ਬਣੋ, ਤਾਂ ਕਿ ਇਹ ਵੀ ਇੱਕ ਵਾਰੀ ਗੱਲ ਨਿਬੜੀ ਜਾਵੇ। ਮੈਂ ਇੱਕ ਵਾਰੀ ਮਾਨਦਾਰ ਵਾਲਿਆਂ ਨਾਲ ਜਦੋਂ ਗੱਲ ਕਰਦਾ ਹੁੰਦਾ ਸੀ, ਉਹਨਾਂ ਨੂੰ ਵੀ ਕਹਿੰਦਾ ਹੁੰਦਾ ਸੀ ਵੀ ਜੇਕਰ ਤੁਸੀਂ ਇੱਕ ਵਾਰੀ ਜੇਕਰ ਆਹ ਬਣ ਸਕਦੇ ਆ ਆਮ ਆਦਮੀ ਪਾਰਟੀ ਵਾਲੇ, ਇੱਕ ਵਾਰੀ ਤੁਹਾਡਾ ਵੀ ਬਣ ਹੀ ਜਾਵੇ ਤਾਂ ਚੰਗੀ ਗੱਲ। ਜਿੰਨਾ ਟਾਈਮ ਮਾਨ ਦਲ ਜਾਂ ਖਾਲਿਸਤਾਨੀਆਂ ਦੇ ਵਿੱਚੋਂ ਕੋਈ ਇੱਕ ਵਾਰੀ ਪੰਜਾਬ ਦੇ ਵਿੱਚ ਸੱਤਾ 'ਚ ਨਹੀਂ ਆਉਂਦਾ ਨਾ, ਮੈਨੂੰ ਨਹੀਂ ਲੱਗਦਾ ਵੀ ਇਹ ਸਾਡਾ ਬੁਖਾਰ ਲੱਥੂਗਾ। ਇਹ ਜਿਹੜਾ ਬੁਖਾਰ ਚੜਿਆ ਹੋਇਆ ਨਾ, ਵੀ ਇੱਕ ਵਾਰੀ ਸੱਤਾ ਨੂੰ ਹੱਥ ਪਹਿਣ ਦਿਓ, ਮੈਨੂੰ ਲੱਗਦਾ ਹੈ ਕਿ ਜਿਵੇਂ ਆਮ ਆਦਮੀ ਪਾਰਟੀ ਵਾਲੇ ਇਹਨਾਂ ਦਿਨਾਂ ਦੇ ਵਿੱਚ ਜੂਤ ਪਤਾਣ ਹੋ ਰਹੀ ਆ ਨਾ, ਇਹੀ ਜੂਤ ਪਤਾਣ ਉਹਨਾਂ ਦੇ ਹੋਣੀ ਆ ਜਿਹੜੇ ਸਿੱਖਾਂ ਨੂੰ ਇਸ ਟਾਈਮ ਧੋਖਾ ਦੇ ਰਹੇ ਨੇ ਕਿ ਸਾਨੂੰ ਇੱਕ ਵਾਰੀ ਕੁਰਸੀ ਨੂੰ ਹੱਥ ਪਹਿਣ ਦਿਓ, ਦੇਖੋ ਅਸੀਂ ਖਾਲਿਸਤਾਨ ਵਰਗਾ ਹੀ, ਖਾਲਿਸਤਾਨ ਦੀ ਲੋੜ ਹੀ ਨਹੀਂ ਪੈਣੀ ਕਹਿੰਦੇ। ਖੈਰ, ਹੁਣ ਗੱਲ ਆਪਾਂ ਕਰੀਏ ਸਿਸਟਮ ਦੀ। ਫੇਰ ਆ ਤੁਹਾਡੇ ਸਾਹਮਣੇ ਆ ਬਈ ਕਿਸੇ ਸੂਬੇ ਦੇ ਐਮਐਲਏ ਆ ਜਿਹੜੇ ਉਹ ਰਾਜ ਸਭਾ ਦੇ ਮੈਂਬਰ ਚੁਣਦੇ ਹੁੰਦੇ ਆ। ਪੰਜਾਬ ਦੇ ਵਿੱਚ ਕਿਸੇ ਵੀ ਹਾਲਤ ਵਿੱਚ ਬੀਜੇਪੀ ਦੇ ਜਦੋਂ ਪੈਰ ਨਹੀਂ ਲੱਗੇ ਤਾਂ ਉਹਨਾਂ ਨੇ ਐਮਐਲਏ ਨਹੀਂ ਚੱਕੇ, ਉਹਨਾਂ ਨੇ ਐਮਐਲਏਆਂ ਦੇ ਬਣਾਏ ਹੋਏ 6-7 ਰਾਜ ਸਭਾ ਮੈਂਬਰ ਚੱਕ ਲਏ। ਜਿਵੇਂ ਚੱਕੇ ਉਹ ਆਪਾਂ ਨੂੰ ਪਤਾ, ਉਹ ਆਪਾਂ ਨਿੱਤ ਸੁਣਦੇ ਆ, ਬਾਹ ਮਰੋੜੀ ਤੇ ਚੱਕ ਲਏ। ਕੀ ਜਿਹੜੇ ਸਾਡੇ ਬੰਦਿਆਂ ਨੇ ਐਮਐਲਏ ਐਮਪੀ ਬਣਾਉਣੇ ਆ, ਉਹਨਾਂ ਦੀ ਬਾਹ ਨਹੀਂ ਮਰੋੜੀ ਜਾ ਸਕੇਗੀ? ਇੱਥੇ ਤਾਂ ਇਸ ਮੁਲਕ ਦਾ ਤਾਂ ਕੰਮ ਹੀ ਇਹ ਆ, ਜਦੋਂ ਤੋਂ ਬੀਜੇਪੀ ਸੱਤਾ 'ਚ ਆਈ ਆ, ਇਹਨਾਂ ਨੇ ਤਾਂ ਸਾਰੇ ਭਾਰਤ ਵਿੱਚੋਂ ਪਹਿਲਾਂ ਕਰਪਸ਼ਨ ਜਾਂ ਮਾੜਾ ਕੋਈ ਬੰਦੇ ਦਾ ਰੂਪ, ਉਹਦੀ ਬਰੀਕੀ ਕਮਜ਼ੋਰੀ ਲੱਭਦੇ ਆ, ਫਿਰ ਬਲੈਕਮੇਲ ਕਰਦੇ ਆ। ਇੱਕ ਦਿਨ ਪਹਿਲਾਂ ਉਹ ਸਾਰੇ ਭਾਰਤ ਵਿੱਚ ਭੰਡਿਆ ਜਾ ਰਿਹਾ ਹੁੰਦਾ ਬੰਦਾ, ਉਹ ਫਿਰ ਅਗਲੇ ਦਿਨ ਖਬਰ ਆਉਂਦੀ ਆ ਵੀ ਉਹਨੇ ਤਾਂ ਜੀ ਪੀਲਾ ਜਿਹਾ ਉਹ ਪਵਾ ਲਿਆ ਹੈਗਾ ਇਹਨਾਂ ਦਾ ਬੀਜੇਪੀ ਵਾਲਾ, ਕਮਲ ਦਾ ਫੁੱਲ ਵਾਲਾ ਗਲ 'ਚ, ਤੇ ਬਸ ਫਿਰ ਉਹ ਦੁੱਧ ਧੋਤਾ ਬਣ ਜਾਂਦਾ, ਫਿਰ ਉਹਨੂੰ ਉਹਦੇ ਮਿਲ ਜਾਂਦੇ ਨੇ। ਤੋ ਇਸ ਮੁਲਕ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਵਾਲਿਆਂ ਨਾਲ ਜੋ ਕੁਝ ਵਾਪਰ ਰਿਹਾ, ਇਹਨੂੰ ਦੇਖ ਕੇ ਆਪਾਂ ਨੂੰ ਅਕਲ ਆ ਜਾਣੀ ਚਾਹੀਦੀ ਆ ਵੀ ਕਹਾਂ ਕੀ ਹੋ ਸਕਦਾ। ਹੁਣ ਆਮ ਆਦਮੀ ਪਾਰਟੀ ਵਾਲਿਆਂ ਨੇ ਕੱਲ ਕਹਿੰਦੇ ਆ ਇੱਕ ਮੀਟਿੰਗ ਰੱਖੀ ਸੀ ਜਲੰਧਰ ਦੇ ਵਿੱਚ ਵੀ ਸਾਡੇ ਐਮਐਲਏ ਨਾ ਕਿਤੇ ਭੱਜ ਜਾਣ। ਉਹਨਾਂ ਨੇ ਐਮਐਲਏ ਜਿੰਨੇ ਸੱਦੇ ਸਾਰੇ ਤਾਂ ਨਹੀਂ ਆਏ, ਕਈ ਕਹਿੰਦੇ ਅਸੀਂ ਬਾਹਰ ਸੀ, ਕੋਈ ਕਹਿੰਦਾ ਕੰਮ ਹੈ। ਇੱਥੇ ਲੋਕਾਂ ਨੂੰ ਇਹ ਲੱਗਦਾ ਸੀ ਕਿ ਪਿਛਲੇ ਦਿਨੀ ਜਿਵੇਂ ਭਗਵੰਤ ਮਾਨ ਨੇ ਦਬਕੇ ਦੁਬਕੇ ਮਾਰੇ ਹੈ ਜਦੋਂ ਟਰਾਲੀਆਂ ਵਾਲਾ ਰੌਲਾ ਪਿਆ ਸੀ, ਵੀ ਸ਼ਾਇਦ ਉਵੇਂ, ਪਰ ਇਹਨਾਂ ਨੇ ਠੰਡਾ ਪਤਾ ਰੱਖਿਆ ਕਿਉਂਕਿ ਹੁਣ ਉਹਨਾਂ ਨੂੰ ਇਹ ਡਰ ਵਾ ਵੀ ਕਿਤੇ ਹੋਰ ਹੀ ਨਾ ਭੱਜ ਜਾਣ। ਆਮ ਆਦਮੀ ਪਾਰਟੀ ਦੇ ਆ ਕੱਲ ਨੂੰ 1 ਮਈ ਨੂੰ ਵਿਸ਼ੇਸ਼ ਮਜ਼ਦੂਰ ਡੇ ਹੈ ਜਿਹੜਾ ਮਨਾਇਆ ਜਾਂਦਾ ਸਾਰੇ ਸੰਸਾਰ ਵਿੱਚ, ਉਹਦੇ ਬਹਾਨੇ ਵਿਸ਼ੇਸ਼ ਸਦਨ ਜਿਹੜਾ ਅਸੈਂਬਲੀ ਦਾ ਸੱਦਿਆ। ਲੋਕ ਮਖੌਲਾਂ ਕਰਦੇ ਆ ਕਿ ਭਾਈ ਠੀਕ ਆ, ਤੁਹਾਡੇ ਤਾਂ ਮਜ਼ਦੂਰ ਹੀ ਨੇ, ਇਹ ਹੈ ਤਾਂ ਸਾਰੇ ਉਹ ਬੰਧੂਆ ਮਜ਼ਦੂਰ ਹੀ ਨੇ। ਸੁਖਪਾਲ ਖਹਿਰਾ ਸ਼ਰੇਆਮ ਕਹਿੰਦਾ। ਉਹ ਜਿਹੜੇ ਇਸ ਸਮੇਂ ਦੌਰਾਨ ਭਗਵੰਤ ਮਾਨ ਨੇ ਬਤੌਰ ਸੀਐਮ ਰਾਸ਼ਟਰਪਤੀ ਤੋਂ ਟਾਈਮ ਮੰਗਿਆ ਕਿ ਜੀ ਮੈਂ ਸਾਰੇ ਵਿਧਾਇਕ ਲੈ ਕੇ ਤੁਹਾਡੇ ਕੋਲ ਆਉਣਾ, ਉਹਨਾਂ ਨੇ ਕਿਹਾ ਜੀ 5 ਤਰੀਕ ਨੂੰ ਆ ਜਾਓ। ਹੁਣ ਭਗਵੰਤ ਮਾਨ ਨੇ ਇੱਕ ਟਵੀਟ ਕੀਤਾ ਕਿ ਜੀ ਮੈਨੂੰ 5 ਤਰੀਕ ਨੂੰ ਮਿਲ ਗਿਆ ਟਾਈਮ, ਪਰ ਮੈਨੂੰ ਇਕੱਲੇ ਨੂੰ ਟਾਈਮ ਮਿਲਿਆ, ਪਰ ਜਾਵਾਂਗੇ ਅਸੀਂ ਸਾਰੇ ਵਿਧਾਇਕ ਤੇ ਅਸੀਂ ਉੱਥੇ ਆਪਦੀ ਗੱਲ ਕਰਨ ਜਾਣਾ। ਕੀ ਕਹੇਗਾ? ਇਹੀ ਕਹੇਗਾ ਨਾ ਕਿ ਦੇਖੋ ਜੀ ਸਾਡੇ ਆਹ ਸਾਰੇ ਐਮਐਲਏ ਖੜੇ ਆ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਸੀ ਤੇ ਉਹਨਾਂ ਨੂੰ ਬੀਜੇਪੀ ਵਾਲੇ ਪੱਟ ਕੇ ਲੈ ਗਏ ਤੇ ਇਹ ਗਲਤ ਹੋ ਗਿਆ, ਇਹੀ ਕਹੇਗਾ ਨਾ। ਤੇ ਲੋਕ ਅੰਨੇ ਆ, ਲੋਕਾਂ ਨੂੰ ਨਹੀਂ ਦਿਖਦਾ ਵੀ ਤੁਸੀਂ ਬਾਦਲ ਦਲ ਦਾ ਜਿਹੜਾ ਉਹ ਸੁਖਵਿੰਦਰ ਸੁੱਖੂ ਜਿਹਨੂੰ ਕਹਿੰਦੇ ਇੱਥੇ ਉਹ ਬੰਗਿਆਂ ਵਾਲਾ ਐਮਐਲਏ, ਉਹਨੂੰ ਬਾਦਲ ਦਲ ਤੋਂ ਪੱਟ ਕੇ ਲੈ ਗਏ ਤੇ ਉਹਦੇ ਬਾਰੇ ਪਿੱਟ ਕੇ ਮਰ ਗਿਆ ਸਾਰਾ ਜਿਹੜਾ ਇੱਥੋਂ ਦਾ ਸਿਸਟਮ ਆ। ਅਖਬਾਰਾਂ 'ਚ ਵਾਲੇ ਆ, ਚੈਨਲਾਂ ਵਾਲੇ ਜਿਹੜੇ ਨੇ ਉਹ ਸਾਰੇ ਕਲਪਦੇ ਆ ਕਿ ਇਹ ਡੈਮੋਕ੍ਰੇਸੀ ਦਾ ਜਲੂਸ ਨਿਕਲ ਰਿਹਾ, ਤੇ ਉਹਨੂੰ ਜਿਵੇਂ ਤੁਸੀਂ ਲੈ ਗਏ ਗਾਂ ਵਾਲੇ ਉਹਨੂੰ ਲੈ ਗਏ। ਭਾਈ ਗੱਲ ਤਾਂ ਉਹ ਆ ਨਾ, ਉਹ ਜਿਵੇਂ ਆਹ ਗਿਆਨੀ ਹਰਪ੍ਰੀਤ ਸਿੰਘ ਨੇ ਸੁਣਾਈ ਗੱਲ, ਕਹਿੰਦਾ ਢਾਡੀ ਸੋਹਣ ਸਿੰਘ ਸੀਤਲ ਕੋਲ
ਕੋਈ ਬੰਦਾ ਬੁੱਕ ਕਰਨ ਗਿਆ ਪ੍ਰੋਗਰਾਮ ਵਾਸਤੇ ਵੀ ਸਾਡੇ ਜਥਾ ਲੈ ਕੇ ਜੀ ਆ ਸਮਾਗਮ ਆ ਇੰਨੀ ਤਰੀਕ ਨੂੰ ਆਇਓ। ਸੀਤਲ ਸਾਹਿਬ ਨੇ ਕੋਲੇ ਬੈਠੇ ਸਿੰਘ ਨੂੰ ਕਿਹਾ ਵੀ ਦੇਖ ਭਾਈ ਇਹ ਤਰੀਕ ਵਿਹਲੀ ਆ। ਉਹ ਕਹਿੰਦਾ ਜੀ ਇੰਨੀ ਤਰੀਕ ਨੂੰ ਤਾਂ ਆਪਾਂ ਫਲਾਣੇ ਥਾਂ ਜਾਣਾ। ਉਹਨਾਂ ਨੇ ਆਪਾਂ ਨੂੰ 500 ਰੁਪਈਆ ਵੀ ਦਿੱਤਾ ਹੋਇਆ। ਤੇ ਉਹ ਜਿਹੜਾ ਕੋਲੇ ਲੈਣ ਆਇਆ ਸੀ, ਜਥਾ ਬੁੱਕ ਕਰਨ ਆਇਆ ਸੀ, ਉਹ ਕਹਿੰਦਾ ਜੀ ਤੁਸੀਂ ਐ ਕਰੋ ਉਹਨਾਂ ਨੂੰ ਛੱਡੋ, ਆ ਫੜੋ ਅਸੀਂ 1000 ਰੁਪਇਆ ਦਿੰਦੇ ਆ, ਤੁਸੀਂ ਸਾਡੇ ਵੱਲ ਆਏ। ਉਹ ਕਹਿੰਦਾ ਭਾਈ 1000 ਰੁਪਇਆ ਰੱਖ ਲਾ। ਸੀਤਲ ਸਾਹਿਬ ਕਹਿੰਦੇ ਤੇ ਇਹਨਾਂ ਦਾ ਨੋਟ ਕਰ ਲਾ। ਚਾਹ ਪਾਣੀ ਪੀਤੀ, ਤੁਰਨ ਲੱਗਿਆ। ਉਹ ਜਿਹੜਾ ਬੁੱਕ ਕਰਨ ਆਇਆ ਸੀ ਉਹ ਫੇਰ ਪੂਰੇ ਮਾਣ ਨਾਲ ਕਹਿੰਦਾ ਜੀ ਹੁਣ ਚੇਤੇ ਰੱਖਿਓ, ਆਇਓ ਜ਼ਰੂਰ ਤਰੀਕ ਤੇ। ਉਹ ਸੀਤਲ ਸਾਹਿਬ ਕਹਿੰਦੇ ਵੀ ਦੇਖ ਗੱਲ ਸੁਣ, ਤੂੰ 500 ਵਾਲਾ ਕਟਾ ਕੇ 1000 ਦੇ ਆਇਆ, ਤੇ 1000 ਵਾਲੇ ਨਾਲੋਂ ਵੱਧ ਜੇ ਕੋਈ 1100 ਵਾਲਾ ਆ ਗਿਆ, ਕੋਈ 2100 ਵਾਲਾ ਆ ਗਿਆ, ਫਿਰ ਅਸੀਂ ਉੱਧਰ ਤੁਰ ਜਾਣਾ। ਗੱਲ ਤਾਂ ਸਿੱਧੀ ਜੀ ਹੈ ਨਾ, ਫਿਰ ਤੂੰ ਆਪ ਹੀ ਰਾਹ ਦਿਖਾ ਰਿਹਾ ਸਾਨੂੰ। ਹੁਣ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਨੇ ਤਾਂ ਰਾਹ ਦਿਖਾਇਆ ਵੀ ਕਿਵੇਂ ਦੂਜੀਆਂ ਪਾਰਟੀਆਂ ਦੇ ਬੰਦੇ ਪੱਟੀਦੇ ਆ। ਜੇ ਤੁਸੀਂ ਬਾਦਲ ਦਲ ਦੇ ਬੰਦੇ ਪੱਟੋ ਤਾਂ ਵਧੀਆ, ਤੇ ਜੇ ਬੀਜੇਪੀ ਵਾਲੇ ਪੱਟਣ ਤਾਂ ਮਾੜੀ ਗੱਲ। ਜਦੋਂ ਇਸ ਮੁਲਕ ਦਾ ਸਿਸਟਮ ਹੀ ਇਹ ਆ, ਇਹ ਤਾਂ ਜਿਵੇਂ ਜੰਗਲੀ, ਇਹਨੂੰ ਪਤਾ ਨਹੀਂ ਕਿਹੜੇ ਡੈਮੋਕ੍ਰੇਸੀ ਕਹੀ ਜਾਂਦੇ ਆ। ਕਈ ਨਾ ਸਾਡੇ ਭਰਾ ਕੈਨੇਡਾ ਅਮਰੀਕਾ ਵਰਗੇ ਮੁਲਕਾਂ 'ਚ ਜਾਂ ਜਿੱਥੇ ਸਾਫ਼ ਸੁਥਰੀ ਡੈਮੋਕ੍ਰੇਸੀ ਹੈ ਉੱਥੇ ਬੈਠੇ ਆ, ਤੇ ਉਹਨਾਂ ਨੂੰ ਲੱਗਦਾ ਵੀ ਇੰਡੀਆ 'ਚ ਵੀ ਉਹੀ ਕੁਛ ਆ। ਉਹ ਸਾਨੂੰ ਮੱਤਾਂ ਦੇਣ ਲੱਗ ਜਾਂਦੇ ਆ ਬਈ ਤੁਸੀਂ ਜੀ ਸਿਸਟਮ ਦੇ ਵਿੱਚ ਏਦਾਂ ਤੇ ਉਦਾਂ। ਉਹ ਭਾਈ ਇਹ ਇੱਥੇ ਤਾਂ ਡਾਂਗੋਕ੍ਰੇਸੀ ਆ। ਵੋਟਾਂ ਵਾਲੇ ਦਿਨ ਆ ਕੱਲ ਦੀਆਂ ਵੀਡੀਓਜ਼ ਜਿਹੜੀਆਂ ਬੰਗਾਲ 'ਚ ਵੋਟਾਂ ਪਈਆਂ ਨੇ, ਉੱਥੇ ਛੱਤਰ ਫਿਰ ਰਿਹਾ ਟਕਾ ਕੇ ਸ਼ਰੇਆਮ। ਜਿਹੜੇ ਇੱਕ ਪੁਲਿਸ ਅਫਸਰ ਦੀ ਗੱਲ ਚੱਲ ਰਹੀ ਆ ਵੀਡੀਓ, ਉਹ ਇੱਥੋਂ ਗਿਆ ਯੂਪੀ ਚੋਂ, ਯੋਗੀ ਦਾ ਉਹ ਖਾਸ ਬੰਦਾ, ਉਹਨੇ ਉੱਥੇ ਜਾ ਕੇ ਲਲਕਾਰ ਕੇ ਕਿਹਾ ਵੀ ਜਿਹੜਾ ਇੱਥੇ ਕੋਈ ਮਤਲਬ ਸਾਫ਼ ਤੌਰ ਦੇ ਉੱਤੇ ਉਹਨੇ ਬੀਜੇਪੀ ਦੇ ਵਿਰੋਧੀਆਂ ਨੂੰ, ਸਿਆਸੀ ਲੀਡਰਾਂ ਨੂੰ ਦਬਕੇ ਦੁਬਕੇ ਮਾਰੇ ਆ, ਰੌਲਾ ਬਾਵਾ ਪਿਆ ਹੈ ਉਹਦਾ। ਹੁਣ ਇਹੀ ਕੁਛ ਇੱਥੇ ਪੰਜਾਬ 'ਚ ਅਗਲਿਆਂ ਨੇ ਕਰਨਾ ਜਦੋਂ ਅਗਲੀ ਇਲੈਕਸ਼ਨ ਆਉਣੀ ਆ, ਕਿਉਂਕਿ ਬੀਜੇਪੀ ਵਾਲਿਆਂ ਦੇ ਪੈਸੇ ਦਾ ਪੈਰ ਲੱਗਦੇ ਨਹੀਂ। ਪੰਜਾਬ ਦੀ ਤਾਸੀਰ ਹੀ ਹੋਰ ਆ, ਪੰਜਾਬ ਦੇ ਵਿੱਚ ਉਹਨਾਂ ਦੇ ਪੈਰ ਨਹੀਂ ਲੱਗਣੇ। ਇਸ ਕਰਕੇ ਇੱਥੇ ਗੁੰਡਾਗਰਦੀ ਬਦਮਾਸ਼ੀ ਨਾਲ ਵੀ ਚਲੋ ਬਾਹਲੇ ਨਹੀਂ ਤਾਂ 10-15 ਤਾਂ ਐਮਐਲਏ ਬਣਾਓ ਕੁੱਟਮਾਰ ਕਰਕੇ। ਜਿਵੇਂ ਬੰਗਾਲ ਦੇ ਵਿੱਚ ਜਾਂ ਹੋਰ ਨਾ ਭਾਰਤ ਦੇ ਸੂਬਿਆਂ 'ਚ ਵੋਟਾਂ ਵੇਲੇ ਡਾਂਗਾ ਚੱਲਦੀਆਂ ਨੇ, ਕੁੱਟਮਾਰ ਚੱਲਦੀ ਆ। ਬਾਹਲਾ ਜੇ ਕਿਸੇ ਨੂੰ ਵਹਿਮ ਆ ਤਾਂ ਉਹ ਕੱਲ ਵਾਲੀਆਂ ਵੀਡੀਓ ਦੇਖ ਲਵੇ। ਵਰਦੀ ਪਾਈ ਆ ਸੀਆਰਪੀ ਦੀ, ਤੇ ਵੋਟਾਂ ਪਾਉਣ ਆਏ ਲੋਕਾਂ ਨੂੰ ਕੁੱਟਿਆ ਜਾ ਰਿਹਾ। ਆ ਡੈਮੋਕ੍ਰੇਸੀ ਹੈ ਜੀ, ਇਹ ਆ ਸਿਸਟਮ ਹੁੰਦੇ ਨੇ ਭਾਈ। ਨਾ ਇਹ ਮੁਲਕ, ਨਾ ਇਹਦਾ ਸਿਸਟਮ, ਤੇ ਨਾ ਇਹਦਾ ਕੋਈ ਇਹਦੇ ਵਿੱਚ ਕੋਈ ਇਹ ਸਾਰਾ ਕੁਝ ਐਵੇਂ ਹੀ ਬਸ ਇੱਕ ਚੱਲੀ ਜਾਂਦਾ ਸਿਸਟਮ ਜੀ। ਤੋ ਕੁੱਲ ਮਿਲਾ ਕੇ ਕੱਲ ਜਦੋਂ ਚੋਣਾਂ ਖਤਮ ਹੋਈਆਂ, ਅਸਾਮ 'ਚ ਸੀਗੀਆਂ, ਤਾਮਿਲਨਾਡੂ 'ਚ, ਬੰਗਾਲ 'ਚ, ਬਾਅਦ ਵਿੱਚ ਆ ਗਿਆ ਵੋਟਾਂ ਦੇ ਜਿਹੜੇ ਅੰਦਾਜ਼ੇ ਲਾਉਂਦੇ ਹੁੰਦੇ ਆ, ਐਗਜ਼ਿਟ ਪੋਲ ਕਹਿੰਦੇ ਆ ਜੀ। ਉਹ ਕਹਿੰਦੇ ਜੀ ਵੀ ਜਿਹੜੀ ਮਮਤਾ ਬੈਨਰਜੀ ਵਾਲੀ ਪਾਰਟੀ ਆ ਨਾ, ਉਹ ਤਾਂ ਕਹਿੰਦੇ ਕੀ ਹਾਰ ਜੂ। ਬਹੁਤ ਲੰਮਾ ਅਰਸਾ ਉਹਨਾਂ ਨੇ ਰਾਜ ਕੀਤਾ। ਹੁਣ ਕਹਿੰਦੇ ਬੀਜੇਪੀ ਦਾ ਝੰਡਾ ਝੁੱਲੂ ਬੰਗਾਲ 'ਚ। ਹੁਣ ਇੱਕ ਪਾਸੇ ਤਾਂ ਇਹ ਆ ਕਿ ਬਹੁਤ ਲੰਮੇ ਅਰਸੇ ਤੋਂ ਬੰਗਾਲ ਦੇ ਵਿੱਚ, ਜਿਵੇਂ ਪੰਜਾਬ ਦੇ ਵਿੱਚ ਬੀਜੇਪੀ ਦੇ ਬ੍ਰਾਹਮਣਵਾਦੀ ਧਿਰ ਦੇ ਪੈਰ ਨਹੀਂ ਲੱਗਣ ਦਿੱਤੇ, ਉਵੇਂ ਉੱਥੇ ਪੈਰ ਨਹੀਂ ਲੱਗਣ ਦਿੱਤੇ। ਹੁਣ ਜਦੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਬੰਗਾਲ 'ਚ ਬੀਜੇਪੀ ਦਾ ਰਾਜ ਆਜੂ, ਤਾਂ ਸਾਨੂੰ ਸਾਰਿਆਂ ਨੂੰ ਇਹ ਦਿਖਦਾ ਨਹੀਂ ਕਿ ਕਿਵੇਂ ਪੈਰ ਲਵਾਏ ਨੇ ਉਹਨਾਂ ਨੇ। ਜਿਹੜੇ ਢੰਗ ਤਰੀਕੇ ਵਰਤ ਕੇ ਬੰਗਾਲ ਦੇ ਵਿੱਚ ਬੀਜੇਪੀ ਦੇ ਪੈਰ ਲੱਗੇ ਨੇ, ਉਹੀ ਢੰਗ ਤਰੀਕੇ ਵਰਤ ਕੇ ਉਹ ਪੰਜਾਬ 'ਚ ਪੈਰ ਲਵਾਉਣਗੇ। ਹੁਣ ਵੈਸੇ ਤਾਂ ਬੜਾ ਅਨੈਤਿਕ ਆ, ਗੈਰ ਕਾਨੂੰਨੀ ਆ, ਜਿਸ ਤਰੀਕੇ ਨਾਲ ਪੰਜਾਬ ਦੇ ਐਮਐਲਏ ਨੇ ਐਮਪੀ ਚੁਣੇ ਤੇ ਅਗਲੇ ਪੱਟ ਕੇ ਲੈ ਗਏ। ਪਰ ਇਸ ਮੁਲਕ ਦੇ ਸਿਸਟਮ ਨੂੰ ਕੋਈ ਇਤਰਾਜ਼ ਨਹੀਂ, ਮਿੰਟੋ ਮਿੰਟੀ ਸਿਸਟਮ ਨੇ ਕਹਿਤਾ ਵੀ ਠੀਕ ਆ ਗੱਲ। ਹੁਣ ਤੁਰਿਆ ਫਿਰੇ ਭਗਵੰਤ ਮਾਨ ਲੈ ਕੇ, ਚਾਹੇ ਉਹ 92 93 ਜਿੰਨੇ 95 ਨੇ, ਚਾਹੇ ਹੋਰ ਵੀ 5-6 ਲੈ ਲਵੇ ਨਾਲ, ਕੌਣ ਸੁਣਦਾ ਉੱਥੇ। ਸੋ ਮੁਲਕ ਦਾ ਨਿਜ਼ਾਮ, ਮੁਲਕ ਦਾ ਸਿਸਟਮ ਜਿਹੜਾ ਹੈ, ਉਹ ਆਪਣੇ ਆਪ ਦੇ ਵਿੱਚ ਹੀ ਇੱਕ ਬੜੀ ਗੜਬੜ ਘਟਾਲਾ ਹੈ। ਹੁਣ ਜੇਕਰ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਜਾਂ 6 ਰਿਆਸਤਾਂ ਦੇ ਰਾਜ ਭਾਗ ਦੇ ਵੇਲੇ ਦੇ ਹਾਲਾਤ ਪੜ੍ਹੀਏ, ਕਿਉਂਕਿ ਬਹੁਤ ਸਾਰੀਆਂ ਇਹੋ ਜਿਹੀਆਂ ਕਿਤਾਬਾਂ, ਖਾਸ ਤੌਰ ਦੇ ਉੱਤੇ ਜਿਹੜੇ ਆਊਟਸਾਈਡਰ ਗੋਰੇ ਆਏ ਇੱਥੇ ਜਾਂ ਹੋਰਨਾਂ
ਨਸਲਾਂ, ਕੌਮਾਂ, ਧਰਮਾਂ ਦੇ ਹੋਰਨਾਂ ਮੁਲਕਾਂ ਦੇ ਲੋਕ ਆਏ ਜਿਨ੍ਹਾਂ ਨੇ ਲਿਖਿਆ, ਸਵਾਦ ਆ ਜਾਂਦਾ, ਆਨੰਦ ਆ ਜਾਂਦਾ। ਉਹਨਾਂ ਨੂੰ ਪੜ੍ਹ ਕੇ ਪਤਾ ਲੱਗਦਾ ਵੀ ਲਾਹੌਰ ਦਰਬਾਰ, ਖਾਲਸਾ ਦਰਬਾਰ, ਜਿਹੜਾ ਆਪਾਂ ਚਲੋ ਕਹਿ ਦਿੰਦੇ ਆ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ, ਪਰ ਉਹ ਤਾਂ ਖਾਲਸਾ ਰਾਜ ਸੀ, ਖਾਲਸਾ ਦਰਬਾਰ ਸੀ, ਰਾਜ ਦਰਬਾਰ ਸੀ। ਉਹ ਕਿਵੇਂ ਸੀ? ਉਹਦੇ ਵੇਲੇ ਜੋ ਚੱਲਿਆ, ਉਸ ਮੌਕੇ ਲੋਕਾਂ ਨੂੰ ਸੁੱਖ ਸ਼ਾਂਤੀ, ਕਿਸੇ ਦੇ ਵੀ ਧਰਮ ਨੂੰ ਖਤਰਾ ਨਹੀਂ ਸੀ, ਕਿਸੇ ਦੇ ਵੀ ਧਰਮ ਅਸਥਾਨ ਨੂੰ ਖਤਰਾ ਨਹੀਂ ਸੀ। ਤੇ ਆਹ ਕਿਹੋ ਜਿਹਾ ਨਿਜ਼ਾਮ ਆ ਜੀ। ਘੱਟ ਗਿਣਤੀ ਕੌਮਾਂ ਨੇ ਤਾਂ ਚਲੋ ਪਿੱਟਣਾ ਹੀ ਆ, ਸਭ ਤੋਂ ਵੱਧ ਰੰਡੀ ਰੋਣਾ ਇੱਥੇ ਇਹ ਸੁਣਦਾ ਹੁੰਦਾ ਹਿੰਦੂ ਖਤਰੇ 'ਚ, ਹਿੰਦੂ ਖਤਰੇ 'ਚ। ਕਈ ਜਿਹੜੇ ਦਾਨਿਸ਼ਵਰ ਜਾਂ ਸੂਝਵਾਨ ਜਾਂ ਦੂਰਦ੍ਰਿਸ਼ਟੀ ਵਾਲੇ ਹਿੰਦੂ ਨੇ, ਉਹ ਵੀ ਪਿੱਟਦੇ ਫਿਰਦੇ ਐ। ਇਹ ਸਾਡਾ ਸਮਝ ਨਹੀਂ ਲੱਗਦੀ ਵੀ ਜਿਹੜੇ ਇੱਥੇ ਸਦੀਆਂ ਤੋਂ ਕੁੱਟ ਖਾ ਰਹੇ ਲੋਕ ਨੇ, ਘੱਟ ਗਿਣਤੀ ਕੌਮਾਂ ਦੇ, ਮਾਈਨੋਰਟੀਜ਼, ਖਾਸ ਤੌਰ ਤੇ ਦਲਿਤ ਭਾਈਚਾਰਾ, ਉਹਨਾਂ ਦਾ ਜਾਂ ਹੁਣ ਮੁਸਲਮਾਨਾਂ ਦਾ ਜਾਂ ਸਿੱਖਾਂ ਤੇ ਈਸਾਈਆਂ ਦਾ ਤਾਂ ਸਮਝ ਆਉਂਦਾ ਵੀ ਉਹ ਕਹਿਣ, ਤੇ ਉਹ ਤਾਂ ਨਹੀਂ ਉਹਨਾਂ ਕਹਿੰਦੇ ਜਿੰਨਾ ਅਸੀਂ ਪਿੱਟਣ ਲੱਗੇ ਹਾਂ ਕਿ ਹਿੰਦੂ ਖਤਰੇ 'ਚ। ਬੀਜੇਪੀ ਦੇ ਰਾਜ ਭਾਗ ਵਿੱਚ ਸੱਤਾ 'ਚ ਆਉਣ ਤੋਂ ਬਾਅਦ ਤਾਂ ਇਹ ਗੱਲ ਆਮ ਹੋ ਗਈ ਕਿ ਹਿੰਦੂ ਖਤਰੇ 'ਚ। ਹਾਲਾਂਕਿ ਆਏ ਦਿਨ ਇਸ ਮੁਲਕ ਦਾ ਸਿਸਟਮ ਘੱਟ ਗਿਣਤੀ ਕੌਮਾਂ ਦੇ ਖਿਲਾਫ ਜ਼ੁਲਮ ਕਰਨ ਲਈ, ਕਦੇ ਬਾਬਰੀ ਮਸਜਿਦ ਢਾਹ ਦੇਣੀ ਹੈ, ਕਦੇ ਉੜੀਸਾ ਜਾਂ ਹੋਰਨਾਂ ਖਿੱਤਿਆਂ ਦੇ ਵਿੱਚ ਈਸਾਈਆਂ ਦੇ ਉੱਤੇ ਜ਼ੁਲਮ, ਕਿਵੇਂ ਗ੍ਰਾਹਮ ਸਟੇਨਜ਼ ਤੇ ਉਹਦੇ ਟੱਬਰ ਨੂੰ ਸਾੜਿਆ, ਤੇ ਕਦੇ ਸਿੱਖਾਂ ਨਾਲ ਜੋ ਕੁਝ ਵਾਪਰਦਾ। ਅੱਜ ਕੱਲ ਆ ਫੇਰ ਚੱਲਿਆ ਹੋਇਆ ਚੱਕਰ, ਜਦੋਂ UAPA ਨਵਾਂ ਕਾਨੂੰਨ ਜਿਹਾ ਬਣਿਆ ਸੀ, ਉਦੋਂ ਧੜਾ ਧੜ ਗ੍ਰਿਫਤਾਰੀਆਂ ਹੋ ਰਹੀਆਂ ਸੀ। ਕਿਤੇ ਸੁਖਪਾਲ ਸਿੰਘ ਖਹਿਰਾ ਵਿਰੋਧ ਕਰ ਬੈਠਿਆ, ਚੱਕ ਕੇ ਟੰਗਤਾ ਉਹਨਾਂ ਨੇ, ਕਈ ਕੇਸ ਫੂਸ ਪਾਤੇ ਉੱਤੇ। ਹੁਣ ਵੀ ਇਸ ਮੁਲਕ ਦੇ ਵਿੱਚ ਸਿੱਧਾ ਜਿਹਾ ਕੰਮ ਆ ਕਿ ਜਿਹੜਾ ਵੀ ਹੱਕ ਸੱਚ ਦੀ ਗੱਲ ਕਰਦਾ, ਉਹਨੂੰ ਚੱਕੋ, ਕੇਸ ਬਣਾ ਦਿਓ। ਤੇ ਜੇਕਰ ਕੋਈ ਸਟੇਟ ਦੇ ਜ਼ੁਲਮਾਂ ਦਾ ਜ਼ਿਆਦਾ ਤਿੱਖਾ ਵਿਰੋਧ ਕਰਦਾ ਜਾਂ ਰਿਕਾਰਡ ਤੇ ਲਿਆਉਂਦਾ ਗੱਲ, ਭਾਈ ਜਸਵੰਤ ਸਿੰਘ ਖਾਲੜਾ ਨੇ ਕੀ ਕੀਤਾ ਸੀ? ਭਾਈ ਜਸਵੰਤ ਸਿੰਘ ਖਾਲੜਾ ਨੇ ਪੰਜਾਬ ਦੇ ਵਿੱਚ ਲਾਵਾਰਸ ਲਾਸ਼ਾਂ ਕਹਿ ਕੇ ਸਾੜੇ ਗਏ ਪੰਜਾਬ ਦੇ ਲੋਕਾਂ ਦਾ ਡਾਕੂਮੈਂਟੇਸ਼ਨ ਕਰਤਾ। ਅਜੇ ਜੇ ਉਹ ਸਾਰੇ ਭਾਰਤ ਦਾ, ਸਾਰੇ ਪੰਜਾਬ ਦਾ ਜਾਂ ਪੰਜਾਬ ਤੋਂ ਬਾਹਰ ਹੋਰ, ਕਿਉਂਕਿ ਜੰਮੂ ਕਸ਼ਮੀਰ 'ਚ ਵੀ ਹੋਇਆ ਤੇ UP 'ਚ ਬੜਾ ਹੋਇਆ, ਦਿੱਲੀ 'ਚ, ਹਰਿਆਣੇ 'ਚ, ਕਈ ਥਾਵਾਂ ਦੇ ਉੱਤੇ ਹੋਰ ਨਾ, ਪਰ ਉਹ ਤਾਂ ਕੱਲਾ ਅਜੇ ਅੰਮ੍ਰਿਤਸਰ ਜ਼ਿਲ੍ਹਾ, ਜਿਹਦੇ ਵਿੱਚ ਅੱਜ 2 ਜ਼ਿਲ੍ਹੇ ਬਣ ਗਏ, ਤਰਨਤਾਰਨ, 2 ਜ਼ਿਲ੍ਹਿਆਂ ਦਾ ਰਿਕਾਰਡ ਹੀ ਕੀਤਾ ਸੀ ਇਕੱਠਾ। ਤੇ ਉਸ ਗੱਲ ਤੋਂ ਸਿਸਟਮ ਨੇ ਮਿੱਥ ਲਿਆ ਕਿ ਇਹਨੂੰ ਜਿਉਂਦਾ ਨਹੀਂ ਰਹਿਣ ਦੇਣਾ। ਹੁਣ ਉਹਦੇ ਉੱਤੇ ਬਣਨ ਵਾਲੀ ਫਿਲਮ ਵੀ ਬਰਦਾਸ਼ਤ ਨਹੀਂ ਹੈ। ਇੱਕ ਮੈਂ ਸੁਣ ਰਿਹਾ ਸੀ ਅੱਜ, ਭਗਵੰਤ ਮਾਨ ਨੇ ਫਰਮਾਇਆ ਕਿ ਮੇਰੇ ਉੱਤੇ ਕੋਈ ਡਾਕੂਮੈਂਟਰੀ ਬਣਨ ਲੱਗੀ ਹੈ। ਡਾਕੂਮੈਂਟਰੀ BBC ਨੇ, ਪਤਾ ਨਹੀਂ ਕਹਿੰਦਾ ਕਿਹਨੇ ਮੇਰੇ ਤੇ ਡਾਕੂਮੈਂਟਰੀ ਬਣਾਉਣੀ ਹੈ। ਹੁਣ ਭਾਈ ਜਸਵੰਤ ਸਿੰਘ ਖਾਲੜਾ ਜਾਂ ਪੰਜਾਬ ਜਾਂ ਪੰਥ ਲਈ ਕੋਈ ਹੋਰ ਕੰਮ ਕਰਨ ਵਾਲਾ ਹੋਵੇ, ਉਹਦੇ ਉੱਤੇ ਕੋਈ ਫਿਲਮ ਬਣ ਜੇ, ਸਾਰਾ ਭਾਰਤ ਇਕੱਠਾ ਹੋ ਜਾਂਦਾ ਵੀ ਇਹ ਨਹੀਂ ਚੱਲਣ ਦੇਣਾ। ਸਾਡਾ ਹੱਕ ਵਾਰੀ ਕਿੰਨਾ ਰੌਲਾ ਪਿਆ ਸੀ। ਪਰ ਜੇਕਰ ਅਮਰ ਸਿੰਘ ਚਮਕੀਲੇ ਉੱਤੇ ਜਾਂ ਕਿਸੇ ਇਹੋ ਜਿਹੀ ਜਿਹੜੀ ਗੱਲ ਦੇ ਉੱਤੇ ਜਿਹੜੀ ਪੰਜਾਬ ਦੀ ਤਸਵੀਰ ਗਲਤ ਬਣਾਵੇ, ਜਿਵੇਂ ਉੜਤਾ ਪੰਜਾਬ, ਫਿਰ ਉਹ ਕਹਿੰਦੇ ਇਹ ਬਹੁਤ ਵਧੀਆ, ਇਹ ਛੇਤੀ ਚਲੋ, ਇਹਦੀ ਬੜੀ ਲੋੜ ਆ। ਸੋ ਪੰਜਾਬ ਦਾ ਜਲੂਸ ਕੱਢਣ ਲਈ ਜੋ 1947 ਚ ਕਿਹਾ ਸੀ ਨਾ ਵੀ ਸਿੱਖ ਇੱਕ ਜਰੈਮ ਪੇਸ਼ਾ ਕੌਮ ਹੈ, ਇਸ ਗੱਲ ਦੇ ਉੱਤੇ ਹੋਰ ਮੋਹਰ ਲਾਉਣ ਲਈ ਕਿ ਦੇਖਿਆ ਤਾਂ ਹੈ ਹੀ ਮਾੜੇ, ਬਹੁਤ ਕੁਝ ਕੀਤਾ ਜਾ ਰਿਹਾ, ਬਹੁਤ ਸਾਰੇ ਕੈਟ ਆਪਰੇਸ਼ਨ ਚੱਲ ਰਹੇ ਨੇ। ਆ ਜਿਹੜੇ ਆਏ ਦਿਨ ਨੌਜਵਾਨ ਫੜੇ ਜਾਂਦੇ ਨੇ, ਮੈਂ ਬੜੀ ਵਾਰ ਪਿੱਟਦਾ, ਉਹ ਭਰਾਵੋ ਪਹਿਲਾਂ ਗੌਰ ਕਰ ਲਿਆ ਕਰੋ, ਪਤਾ ਨਹੀਂ ਕਿਹੜੇ ਥਾਣੇ ਚੋਂ ਤੁਹਾਨੂੰ ਉਹ ਬੰਦਾ ਗੱਲ ਕਰ ਰਿਹਾ। ਬਾਅਦ ਵਿੱਚ ਘਰ ਦੇ, ਅੱਜ ਸਾਰੇ TV ਚੈਨਲਾਂ ਦੇ ਉੱਤੇ ਚੱਲ ਰਿਹਾ, ਜਿੰਨੇ ਮੁੰਡੇ ਫੜੇ ਗਏ ਨੇ ਉਹਨਾਂ ਦੇ ਘਰ ਦੇ ਕਲਪ ਕਲਪ ਕੇ ਕਹਿ ਰਹੇ ਨੇ। ਅੱਛਾ, ਕਮਾਲ ਦੀ ਗੱਲ ਇਹ ਆ, ਇੱਕ ਬੜਾ ਅੱਖਰ ਸੁਣੀਦਾ, ਹਿੰਦੂ ਸਿੱਖ ਏਕਤਾ, ਨੌ ਮਾਸ ਦਾ ਰਿਸ਼ਤਾ। ਤੁਸੀਂ 2 ਘਟਨਾਵਾਂ ਨੇ ਸੋਸ਼ਲ ਮੀਡੀਆ ਦੇ ਉੱਤੇ, ਆਪ ਹੀ ਉਹਨਾਂ ਤੇ ਨਜ਼ਰ ਮਾਰ ਲਿਓ ਸਰੋਤਿਓ। ਇੱਕ ਖਬਰ ਹੈ, ਇੱਕ ਗੱਲ ਹੈ ਜਿਹਦੇ ਵਿੱਚ ਬਾਅਦ ਵਿੱਚ ਸਕੂਲ ਵਾਲਿਆਂ ਨੂੰ ਵੀ ਇਸ ਗੱਲ ਦੀ ਸਮਝ ਲੱਗ ਗਈ
ਜਿਹੜਾ ਕੋਟਕਪੂਰੇ ਦੇ ਵਿੱਚ ਇੱਕ ਸਿੱਖ ਬੱਚੇ ਨੂੰ ਸਕੂਲ ਵਾਲਿਆਂ ਨੇ ਕੁੱਟਿਆ ਮਾਰਿਆ ਕਿਉਂਕਿ ਉਹਨੇ ਇਹ ਗੱਲ ਕਹੀ ਸੀ ਕਿ ਇੰਦਰਾ ਗਾਂਧੀ ਨੂੰ ਤੁਸੀਂ ਚੰਗੀ ਕਿਵੇਂ ਕਹਿ ਸਕਦੇ ਹੋ ਜਿਹਨੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ। ਹੁਣ ਸੱਚੀ ਗੱਲ ਕਹੀ ਸੀ, ਉਹਨੂੰ ਕੁੱਟਿਆ। ਪਹਿਲਾਂ ਤਾਂ ਕੁੱਟਣਾ ਗਲਤ ਆ, ਤੇ ਜੇਕਰ ਉਹਦੀ ਗੱਲ ਦੇ ਨਾਲ ਟੀਚਰ ਦੀ ਜਾਂ ਸਕੂਲ ਦੇ ਸਿਸਟਮ ਦੀ ਤੁਹਾਡੇ ਦੀ ਸਹਿਮਤੀ ਨਹੀਂ ਸੀ ਤਾਂ ਉਹਨੂੰ ਸਮਝਾਵੇ ਵੀ ਭਾਈ ਠੀਕ ਆ ਤੇਰੀ ਗੱਲ, ਪਰ ਸਕੂਲ ਦਾ ਸਿਸਟਮ ਜਿਹੜਾ, ਕਿਉਂਕਿ ਭਾਰਤ ਮਾਤਾ ਦਾ ਸਕੂਲ ਆ, ਇੱਥੇ ਨਹੀਂ ਚੱਲਣਾ। ਹੁਣ ਉਹਨੂੰ ਕੁੱਟਿਆ ਮਾਰਿਆ, ਅਖੀਰ ਉਹ ਮਾਮਲਾ ਵੱਧ ਰਿਹਾ ਸੀਗਾ ਤੇ ਸਕੂਲ ਵਾਲਿਆਂ ਨੇ, ਕਿਉਂਕਿ ਉਹਨਾਂ ਨੂੰ ਪਤਾ ਵੀ ਹੋਰ ਗੱਲਾਂ ਵੀ ਖੁੱਲਣ ਲੱਗ ਗਈਆਂ ਵੀ ਇੱਥੇ ਤਾਂ ਜੀ ਪੱਗ ਜਿਹੜੀ ਆ ਠੀਕ ਨਹੀਂ ਕਰਨ ਦਿੰਦੇ, ਵਾਹਿਗੁਰੂ ਦਾ ਨਾਮ ਨਹੀਂ ਲੈਣ ਦਿੰਦੇ, ਪੰਜਾਬੀ ਨਹੀਂ ਬੋਲਣ ਦਿੰਦੇ, ਕਈ ਗੱਲਾਂ ਹੋਰ ਉੱਭਣ ਲੱਗ ਗਈਆਂ ਸੀ। ਤੇ ਸਕੂਲ ਵਾਲਿਆਂ ਨੇ ਮਾਫੀ ਮੰਗ ਲਈ। ਸਕੂਲ ਵਾਲੇ ਮਾਫੀ ਮੰਗ ਕੇ ਗੱਲ ਨਿਬੇੜ ਚੁੱਕੇ ਆ, ਪਰ ਹਿੰਦੂ ਕੱਟੜਪੰਥੀ ਤੇ ਰਾਸ਼ਟਰਵਾਦੀ ਸਿੱਖ ਲਗਾਤਾਰ ਹੁਣ ਵੀ ਪਿੱਟਣ ਲੱਗੇ ਹੋਏ ਨੇ ਕਿ ਜੀ ਬੱਚੇ ਦੀ ਗਲਤੀ ਹੈ, ਇੰਦਰਾ ਗਾਂਧੀ ਨੇ ਚਾਹੇ ਹਮਲਾ ਕੀਤਾ ਹੀ ਆ, ਪਰ ਇਉਂ ਸਟੈਂਡ ਨਹੀਂ ਲੈਣਾ ਚਾਹੀਦਾ। ਆਹੋ ਜੀ, ਵਧੀਆ ਬੰਦਾ, ਵਧੀਆ ਸਿੱਖ ਬਣੋ ਨਾ। ਵਧੀਆ ਸਿੱਖ ਕੌਣ ਆ? ਜਿਹੜਾ ਭਾਰਤ ਦੇ ਸਿੱਖਾਂ ਉੱਤੇ ਸਾਰੇ ਜ਼ੁਲਮਾਂ ਨੂੰ ਦੇਖ ਕੇ ਸੁਣ ਕੇ ਹੈੜ ਹੈੜ ਕਰੀ ਜਾਵੇ, ਉਹ ਬਹੁਤ ਵਧੀਆ ਸਿੱਖ। ਜਾਣੀ ਕਿ ਆਪਦੇ ਧਰਮ ਨੂੰ, ਆਪਦੇ ਸਿਧਾਂਤ ਨੂੰ ਪਿੱਠ ਦਿਖਾ ਕੇ, ਆਪਦੇ ਇਤਿਹਾਸ ਤੋਂ ਮੂੰਹ ਮੋੜ ਕੇ ਜਾਣ ਵਾਲਾ ਸਿੱਖ, ਜਿਹੜਾ ਕੇਸਾਧਾਰੀ ਹਿੰਦੂ, ਜਿਵੇਂ ਬਾਦਲ ਸਾਹਿਬ ਵਾਲੇ ਸਿੱਖ ਨੇ, ਉਹ ਸਿੱਖ ਕਹਿੰਦੇ ਬਣੋ। ਹੁਣ ਇਹੋ ਜਿਹਾ ਸਿੱਖ ਬਣੋਗੇ ਤਾਂ ਆਪਦੇ ਗੁਰੂ ਦੇ ਮੱਥੇ ਕਿਵੇਂ ਲੱਗੋਗੇ? ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਜੋਗੇ ਰਹਿ ਜਾਓਗੇ? ਹੁਣ ਉਹ ਕਹਿੰਦੇ ਆ ਬਈ ਜੀ ਸੱਚ ਨਹੀਂ ਬੋਲਣਾ। ਹੁਣ ਸੱਚੀ ਗੱਲ ਤਾਂ ਇਹ ਬੱਚੇ ਨੇ ਕੀਤੀ ਹੈ, ਟੀਚਰ ਗਲਤ ਸੀ। ਦੂਜਾ ਮਸਲਾ, ਦੂਜਾ ਹੈਗਾ ਕਿ ਜਿੱਥੇ ਜਿੱਥੇ ਵੀ ਆ ਜਿਹੜੇ ਮੁੰਡੇ ਪੁਲਿਸ ਨੇ ਚੱਕੇ ਆ, ਉਹਨਾਂ ਦੇ ਮਾਪਿਆਂ ਦੀਆਂ, ਉਹਦੇ ਘਰਦਿਆਂ ਦੀਆਂ ਪੋਸਟਾਂ, ਵੀਡੀਓ ਸੋਸ਼ਲ ਮੀਡੀਆ ਤੇ ਆਉਣਾ ਹੀ ਹੁੰਦਾ ਸਾਰਾ ਕੁਝ। ਉਹਦੇ ਹੇਠਾਂ ਪੜੋ ਤੁਸੀਂ, ਹਿੰਦੂ ਕੱਟੜਪੰਥੀ ਤੇ ਰਾਸ਼ਟਰਵਾਦੀ ਸਿੱਖ। ਉਹ ਕਹਿੰਦੇ ਜੀ ਜਿਵੇਂ ਉਹਨਾਂ ਨੂੰ ਪਹਿਲਾਂ ਗਰੰਟੀ ਹੋਵੇ, ਮੈਂ ਗਰੰਟੀ ਦਿੰਦਾ ਇਸ ਗੱਲ ਦੀ ਕਿ ਆ ਮੁੰਡੇ ਸਾਰੇ ਬਰੀ ਹੋ ਕੇ ਘਰਾਂ ਨੂੰ ਆ ਜਾਣੇ। ਅਸੀਂ ਆਪ ਆਏ ਆ ਜੀ 5-5 6-6 ਸਾਲ ਜੇਲ੍ਹਾਂ ਚ ਖਵਾਰ ਕਰਕੇ, ਮੁੜ ਕੇ ਫਿਰ ਕਹਿੰਦੇ ਆ ਬਰੀ ਕਰ ਦੇਣਾ। ਹੁਣ ਜਿਹੜੇ ਅੱਜ ਆ ਗਰੰਟੀਆਂ ਦੇਣ ਲੱਗੇ ਹੋਏ ਨੇ, ਇਹਨਾਂ ਨੂੰ ਭੋਰਾ ਸ਼ਰਮ ਨਹੀਂ ਆਉਣੀ ਕਿ ਸਾਡੀ ਉਦੋਂ ਕੀ ਸੋਚ? ਇੱਕੋ ਹੀ ਗੱਲ, ਐਵੇਂ ਤਾਂ ਨਹੀਂ ਫੜਦੇ ਹੋਣੇ ਭਾਈ। ਗੱਲ ਇਹ ਹੈ, ਜਿਸ ਮੁਲਕ ਦੇ ਵਿੱਚ ਝੂਠ ਨੂੰ ਹੀ ਹਰ ਥਾਂ ਤੇ ਪ੍ਰਧਾਨਤਾ, ਜਿਨ੍ਹਾਂ ਦਾ ਧਰਮ ਦਾ ਵਿਸ਼ਵਾਸ, ਜਿਨ੍ਹਾਂ ਦੇ ਰਹਿਬਰ ਮਈਆ ਮੇਰੀ ਮੈਂ ਨਹੀਂ ਉਹ ਮਾਖਣ ਖਾਇਓ, ਸਾਰਾ ਮੂੰਹ ਕ੍ਰਿਸ਼ਨ ਜੀ ਦਾ ਦਹੀਂ ਨਾਲ ਲਿਬੜਿਆ ਹੁੰਦਾ, ਕਹਿੰਦਾ ਮਈਆ ਮੇਰੀ ਮੈਂ ਨਹੀਂ ਉਹ ਮਾਖਣ ਖਾਇਓ, ਮੱਖਣ ਨਾਲ ਲਿਬੜਿਆ। ਹੁਣ ਜਿਨ੍ਹਾਂ ਦੇ ਵਿੱਚ ਠੱਗੀ ਠੋਰੀ, ਸਾਮ ਦਾਮ ਦੰਡ ਭੇਦ ਨੂੰ ਪੂਰੀ ਮਾਨਤਾ ਦਿੱਤੀ ਜਾਂਦੀ ਆ ਕਿ ਸਹੀ ਗੱਲ ਆ, ਜਿਨ੍ਹਾਂ ਦੇ ਵਿੱਚ ਚੋਰੀ ਨੂੰ, ਹੇਰਾ ਫੇਰੀ ਨੂੰ, ਭ੍ਰਿਸ਼ਟਾਚਾਰ ਨੂੰ ਬਹੁਤ ਵਧੀਆ ਮੰਨਿਆ ਜਾਂਦਾ, ਇਹ ਬੜਾ ਸਿਆਣਾ ਹੈ, ਇਹ ਬੜਾ ਇੱਕ ਦੇ ਚਾਰ ਬਣਾਉਂਦਾ। ਹੁਣ ਸਾਡਾ ਧਰਮ, ਸਾਡੇ ਵਿਸ਼ਵਾਸ, ਸਾਡੇ ਸਿਧਾਂਤ ਹੋਰ ਨੇ। ਅਗਲਿਆਂ ਨੂੰ ਜਦੋਂ ਕੋਈ ਵਿਪਤਾ ਪੈ ਜੇ, ਸੰਤਾਪ ਆ ਜੇ, ਹੜ੍ਹ ਆ ਜਾਣ, ਕੋਈ ਫਲੱਡ, ਕੁਝ ਮਾੜਾ ਵਾਪਰ ਜੇ, ਆਪਣੀ ਕੌਮ ਲੰਗਰ ਲਾ ਕੇ ਬਹਿ ਜਾਂਦੀ ਆ। ਉਹ ਕਹਿ ਦਿੰਦੇ ਆ 10 ਵਾਲੀ ਬੋਤਲ 400 ਦੀ ਕਰ ਦੋ, 4 ਦਿਨ ਪੈਸੇ ਲੁੱਟਣ ਦੇ ਨੇ, ਕਮਾਈਆਂ ਕਰ ਲੋ। ਕੀ ਕਰੋਗੇ? ਹੁਣ ਜਿਹੜੇ ਸਾਡੇ ਭਰਾ ਹਿੰਦੂ ਸਿੱਖ ਏਕਤਾ ਦੀ ਡੁਗਡੁਗੀ ਵਜਾਉਂਦੇ ਰਹਿੰਦੇ, ਉਹ ਦੱਸਣ ਕਿ ਜਦੋਂ ਬੇਦੋਸ਼ੇ ਸਿੱਖਾਂ ਉੱਤੇ ਜ਼ੁਲਮ ਹੁੰਦਾ ਹੈ, ਜਦੋਂ ਸੱਚ ਬੋਲਣ ਕਰਕੇ ਭੋਰਾ ਭਰ ਨਿਆਣਿਆਂ ਦੇ ਉੱਤੇ ਜ਼ੁਲਮ ਹੁੰਦਾ, ਉਸ ਮੌਕੇ ਜਿਹੜੇ ਲੋਕ ਸਿੱਖਾਂ ਦਾ ਵਿਰਲਾਪ ਸੁਣ ਕੇ, ਸਿੱਖਾਂ ਦੀਆਂ ਚੀਕਾਂ ਕੂਕਾਂ ਲੇਰਾਂ ਸੁਣ ਕੇ ਖੁਸ਼ ਹੁੰਦੇ ਨੇ, ਬੜੀ ਮਾਨਸਿਕ ਤਸੱਲੀ ਮਿਲਦੀ ਹੈ। ਆ ਦੇਖਿਆ ਪਿਛਲੇ ਦਿਨੀ ਇੱਕ ਚਰਚਾ ਛਿੜੀ ਕਿ ਭਾਈ ਅਮਰਤਪਾਲ ਸਿੰਘ ਮੁੱਖ ਮੰਤਰੀ ਹੋਊਗਾ, ਤੇ ਨਾਲ ਇਹ ਗੱਲ ਕਹਿਤੀ ਉਹਨਾਂ ਦੇ ਪਰਿਵਾਰ ਨੇ ਜਾਂ ਪਾਰਟੀ ਨੇ ਕਿ ਅਸੀਂ ਇੱਕ ਦਲਿਤਾਂ ਚੋਂ ਤੇ ਇੱਕ ਹਿੰਦੂਆਂ ਚੋਂ ਵੀ ਮੁੱਖ ਮੰਤਰੀ ਦੇ ਨਾਲ ਡਿਪਟੀ ਸੀਐਮ ਬਣਾਵਾਂ। ਚਲੋ ਸਿਆਸਤ ਵਾ, ਅਗਲੇ ਆਪਦੇ ਹਿਸਾਬ ਨਾਲ ਜੋ ਵੀ ਚਾਹੁਣ ਉਹ ਕਹਿ ਸਕਦੇ। ਇੱਕ ਲੁਧਿਆਣੇ ਦਾ ਲਾਲਾ ਆ, ਹਿੰਦੂ ਕੱਟੜਪੰਥ,
ਉਹਦਾ ਕੰਮ ਹੀ ਇਹ ਆ ਵੀ ਹਰ ਵੇਲੇ ਪੁੱਠੀ ਸਿੱਧੀ ਕੋਈ ਨਾ ਕੋਈ ਘਟਿੱਤ ਕਰੀ ਜਾਣੀ। ਉਹ ਕਹਿੰਦਾ ਜੀ ਜਿੱਥੇ ਵੀ ਅਮਰਤਪਾਲ ਸਿੰਘ ਚੋਣ ਲੜੂ ਮੈਂ ਉਹਦੇ ਮੁਕਾਬਲੇ ਤੇ ਚੋਣ ਲੜਨ ਜਾਊਂ। ਹੁਣ ਜਿਹੜੇ ਇਹ ਜੇ ਅਮਿਤ ਅਰੋੜੇ ਵਰਗੇ ਪੰਜਾਬ ਦੇ ਵਿੱਚ 50 ਬੰਦੇ ਪੈਦਾ ਕੀਤੇ ਆ ਸਿਸਟਮ ਨੇ, ਉਹਨਾਂ ਦੇ ਖਿਲਾਫ ਕਦੇ ਤੁਸੀਂ ਪੰਜਾਬ ਦੇ ਉਹਨਾਂ ਹਿੰਦੂਆਂ ਨੂੰ ਬੋਲਦੇ ਦੇਖਿਆ ਜਿਹੜੇ ਭਾਈ ਅਮਰਤਪਾਲ ਸਿੰਘ ਜਾਂ ਕਿਸੇ ਵੀ ਸਿੱਖ ਦੇ ਖਿਲਾਫ ਹਰ ਵੇਲੇ ਭੌਂਕਦੇ ਰਹਿੰਦੇ? ਮੈਂ ਕਦੇ ਮਹਿਸੂਸ ਵੀ ਨਹੀਂ ਕੀਤਾ ਵੀ ਇਹ ਹਿੰਦੂ ਅੱਤਵਾਦੀ ਜਿਹੜੇ ਹਰ ਮੌਕੇ ਸਾਡੀ ਕੌਮ ਦੇ ਖਿਲਾਫ ਬੋਲਦੇ ਆ, ਜਦੋਂ ਸਾਡੀ ਕੌਮ ਸਾਡੇ ਬੱਚੇ ਇਹਨਾਂ ਦੇ ਖਿਲਾਫ ਕੋਈ ਗੱਲ ਕਰਦੇ ਆ, ਪ੍ਰਤੀਕਿਰਿਆ ਦਿੰਦੇ ਆ, ਤਾਂ ਫਿਰ ਰੌਲਾ ਪੈ ਜਾਂਦਾ ਜੀ ਇਹ ਤਾਂ ਜੀ ਧਮਕੀ ਦੇਤੀ, ਸਿਕਿਉਰਟੀਆਂ ਦਿਓ ਇਹਨਾਂ ਨੂੰ, ਗਨਮੈਨ ਦਿਓ ਜੀ ਇਹਨਾਂ ਨੂੰ। ਸੋ ਇਸ ਮੁਲਕ ਦਾ ਢਾਂਚਾ, ਇਸ ਮੁਲਕ ਦਾ ਨਿਜ਼ਾਮ, ਇਹਦੇ 'ਚ ਯਕੀਨ ਕਰਨਾ ਇਹ ਤਾਂ ਜਿਵੇਂ ਆਪਦੇ ਦੁਸ਼ਮਣ ਨੂੰ ਡਾਂਗ ਵਧੀਆ ਜੀ ਫੜਾਉਣੀ ਹੋਵੇ। ਤੁਹਾਡੇ ਸਾਹਮਣੇ ਹੈ, ਪਹਿਲਾਂ ਤਾਂ ਈਡੀ ਵਾਲਿਆਂ ਨੇ ਛਾਪੇ ਮਾਰ ਕੇ ਕਦੇ ਲਵਲੀ ਯੂਨੀਵਰਸਿਟੀ ਵਾਲਾ ਤੇ ਕਦੇ ਕੋਈ ਹੋਰ ਰਾਤ ਮਕਾ ਕੇ ਉਧਰ ਲੈ ਗਏ। ਆ ਹੁਣ ਖਬਰ ਆਈ ਆ ਵੀ ਜਿਹੜਾ ਟਰਾਈਡੈਂਟ ਵਾਲਾ ਰਜਿੰਦਰ ਗੁਪਤਾ ਜਿਹਨੇ ਧੌਲੇ ਬਰਨਾਲੇ ਕੋਲ ਫੈਕਟਰੀ ਖੋਲੀ ਹੋਈ ਆ, ਰਾਜ ਸਭਾ ਮੈਂਬਰ, ਉਹ ਬੀਜੇਪੀ 'ਚ ਚਲੇ ਗਿਆ ਨਾ। ਤੇ ਆ ਹੁਣੇ ਖਬਰ ਆਈ ਆ ਵੀ ਪੰਜਾਬ ਸਰਕਾਰ ਦਾ ਜਿਹੜਾ ਇੱਕ ਮਹਿਕਮਾ ਨਾ ਪ੍ਰਦੂਸ਼ਣ ਕੰਟਰੋਲ ਬੋਰਡ, ਉਹ ਜਾ ਵੜੇ ਆ ਜੀ, ਛਾਪਾ ਮਾਰਿਆ ਉਹਨਾਂ ਨੇ ਟਰਾਈਡੈਂਟ ਫੈਕਟਰੀ। ਜੇਕਰ ਤਾਂ ਰਜਿੰਦਰ ਗੁਪਤਾ ਬੀਜੇਪੀ 'ਚ ਨਾ ਜਾਵੇ ਤੇ ਆਮ ਆਦਮੀ ਪਾਰਟੀ ਦਾ ਰਾਜ ਸਭਾ ਮੈਂਬਰ ਬਣਿਆ ਰਵੇ, ਫਿਰ ਇਸ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਕੋਈ ਸਮੱਸਿਆ ਨਹੀਂ। ਪਰ ਜੇ ਕਿਤੇ ਉਧਰ ਚਲੇ ਗਿਆ ਫਿਰ ਛਾਪੇ। ਤੇ ਦੂਜੇ ਪਾਸੇ ਜੇ ਇਹ ਆਮ ਆਦਮੀ ਪਾਰਟੀ 'ਚ ਖੜਾ ਰਵੇ, ਫਿਰ ਈਡੀ ਵਾਲਿਆਂ ਨੇ, ਦਿੱਲੀ ਵਾਲਿਆਂ ਨੇ, ਬੀਜੇਪੀ ਵਾਲਿਆਂ ਨੇ ਚੌਂਡੇ ਚਗਾ ਦੇਣੇ। ਸੋ ਜਿਸ ਮੁਲਕ ਦੇ ਵਿੱਚ ਸਿਸਟਮ ਹੀ ਇਹ ਆ ਵੀ ਜਿਹਦੀ ਡਾਂਗ ਆ ਉਹਦੀ ਮੱਝ, ਜਾਂ ਤਾਂ ਪੰਜਾਬ ਸਰਕਾਰ ਤੋਂ ਛਿੱਤਰ ਖਾ ਲਓ ਤੇ ਜਾਂ ਕੇਂਦਰ ਸਰਕਾਰ ਤੋਂ ਖਾ ਲਓ। ਜਿਹਦਾ ਛਿੱਤਰ ਕਾਇਮ ਆ ਉਹਦੇ ਨਾਲ ਤੁਰ ਪੈਂਦੇ ਆ। ਇਹਨੂੰ ਕਹਿੰਦੇ ਲੀਡਰ। ਇਹ ਲੀਡਰ ਹੁੰਦੇ ਆ। ਲੀਡਰ ਉਹ ਆ ਜਿਹੜਾ ਹਰ ਪੱਖੋਂ ਮਜ਼ਬੂਤ ਹੈ ਤੇ ਆਪਦੀ ਧਰਤੀ, ਆਪਦੇ ਲੋਕਾਂ ਲਈ ਖੜਨਾ, ਲੜਨਾ, ਮਰਨਾ ਜਾਣਦਾ। ਚੇਤੇ ਕਰੋ ਸਾਡੇ ਪੁਰਖੇ ਆ ਨੀਲੀ ਦਸਤਾਰ ਸਜਾਉਂਦੇ ਸੀ, ਸਾਦੇ ਕੁੜਤੇ ਤੇ ਪਜਾਮੇ ਹੁੰਦੇ ਸੀ, ਚਾਹੇ ਕਾਂਗਰਸ ਦਾ ਰਾਜ ਆਵੇ ਚਾਹੇ ਜਿਹਦਾ ਮਰਜ਼ੀ ਆ ਜੀ, ਉਹਨਾਂ ਨੂੰ ਕੋਈ ਫਰਕ ਨਹੀਂ ਸੀ ਪੈਂਦਾ। ਤੇ ਉਹਨਾਂ ਵੇਲਿਆਂ ਦੇ ਵਿੱਚ ਪੰਜਾਬ ਲਈ, ਪੰਥ ਲਈ ਲੜਨ ਵਾਲੇ ਸਾਡੇ ਬਜ਼ੁਰਗਾਂ ਨੇ ਗੁਰਦੁਆਰਾ ਸੁਧਾਰ ਲਹਿਰ ਤੋਂ ਦੇਖ ਲਓ, ਕੁਰਬਾਨੀਆਂ ਵੀ ਕੀਤੀਆਂ, ਮੋਰਚੇ ਫਤਿਹ ਵੀ ਕੀਤੇ। ਪਰ ਜਦੋਂ ਕਰਪਸ਼ਨ ਵਾਲੇ ਅਕਾਲੀ ਆ ਗਏ, ਜਦੋਂ ਭ੍ਰਿਸ਼ਟਾਚਾਰ ਨਾਲ ਲਿਬੜੇ ਹੋਏ ਨੋਟ ਛਾਪਣ ਵਾਲੇ ਅਕਾਲੀ ਆ ਗਏ, ਫਿਰ ਚੇਤੇ ਕਰੋ ਆਪਾਂ ਤਾਂ 1997 ਚ ਸਰਕਾਰ ਬਣਾਈ ਸੀ ਕਿ ਸਾਡੇ ਉੱਤੇ ਜ਼ੁਲਮ ਹੋਇਆ, ਤੇ ਬਾਦਲ ਤੇ ਟੌੜਾ ਸਾਹਿਬ ਲੋਕਾਂ ਦੇ ਵਿੱਚ ਖੜ ਕੇ ਜਗਰਾਮੀ ਦਾਣਾ ਮੰਡੀ ਦੇ ਵਿੱਚ ਅਸੀਂ ਅੱਖੀਂ ਸੁਣਿਆ, ਕੰਨੀ ਦੇਖਿਆ, ਕੰਨੀ ਸੁਣਿਆ ਤੇ ਅੱਖੀਂ ਦੇਖਿਆ। ਉੱਥੇ ਕਹਿੰਦੇ ਸੀ ਜਿਹੜੇ ਬੁੱਚੜ ਪੁਲਸੀਏ ਨੇ ਇਹ ਫੜ ਕੇ ਅੰਦਰ ਦੇਾਂਗੇ ਤੇ ਬੇਦੋਸ਼ੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ ਉਹ ਬਾਹਰ ਹੋਣਗੇ। ਜਿੱਦਣ ਅਸੀਂ ਸਹੁੰ ਚੱਕਣੀ ਆ 24 ਘੰਟਿਆਂ ਦੇ ਵਿੱਚ ਇੱਕ ਕਮਿਸ਼ਨ ਬਣਾ ਦੇਣਾ ਜੋ ਪੰਜਾਬ 'ਚ ਜ਼ੁਲਮ ਹੋਇਆ, ਜ਼ਾਲਮ ਲੋਕਾਂ ਦੇ ਉੱਤੇ, ਟਰੁੱਥ ਕਮਿਸ਼ਨ, ਬੜਾ ਕੁਝ। ਤੇ ਸਾਨੂੰ ਉਦੋਂ ਇਹੋ ਜੀ ਭੂਤ ਚੜੀ। ਆ ਜਿਹੜੇ ਭਰਾਵਾਂ ਨੂੰ ਅੱਜ ਲੱਗਦਾ ਨਾ ਕਿ ਜੀ ਫਲਾਨੇ ਮਗਰ ਲੱਗਣਾ ਚਾਹੀਦਾ, ਅਸੀਂ ਵੀ ਲੱਗੇ ਸੀ। ਪਰ ਜੋ ਸਾਨੂੰ ਅਕਲ ਟਿਕਾਣੇ ਲਿਆਂਦੀ, ਉੱਥੇ ਜਦੋਂ ਇਹਨਾਂ ਨੇ ਜਵਾਬ ਦੇਤਾ, ਬਾਦਲ ਕਿਹਾ ਨੇ ਨਹੀਂ ਬਣਾਇਆ ਕਮਿਸ਼ਨ, ਤਾਂ ਕੌਮ ਨੇ ਆਪ ਬਣਾਇਆ ਲੋਕ ਕਮਿਸ਼ਨ। ਉਹਦੀ ਪੀਏਯੂ ਲੁਧਿਆਣੇ ਦੇ ਵਿੱਚ ਸੁਖਦੇਵ ਸਿੰਘ ਭਵਨ ਆ, ਉੱਥੇ ਉਹਦੇ ਵਿੱਚ ਮੀਟਿੰਗ ਸੀ। ਜਗਰਾਉਂ ਰੈਕੋਟ ਇਲਾਕੇ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਵਿੱਚ ਉਹ ਪਰਿਵਾਰ ਜਿਨ੍ਹਾਂ ਨੇ ਜ਼ੁਲਮ ਝੱਲਿਆ ਸੀ ਬੀਤੇ ਦੌਰ 'ਚ, ਉਹਨਾਂ ਨੂੰ ਲੈ ਕੇ ਉੱਥੇ ਆਉਣਾ ਸੀ। ਤੇ ਚੱਪੇ ਉੱਤੇ ਬਾਦਲ ਦੀ ਪੁਲਿਸ ਖੜੀ ਸੀ। ਤੇ ਇਸ ਲੋਕ ਕਮਿਸ਼ਨ ਦੇ ਖਿਲਾਫ
ਆ ਜਿਹੜਾ ਜਤਿੰਦਰ ਪੰਨੂ ਤੁਰਿਆ ਫਿਰਦਾ ਅੱਜ ਕੱਲ ਇੱਥੇ ਗੰਜਾ ਜਿਹਾ, ਇਹ ਹਾਈ ਕੋਰਟ 'ਚ ਗਿਆ, ਪਾਬੰਦੀ ਲਵਾਈ ਇਹਦੇ ਉੱਤੇ। ਇਹ ਬਣੇ ਫਿਰਦੇ ਅੱਜ ਕੱਲ ਮਨੁੱਖੀ ਹੱਕਾਂ ਦੇ ਰਾਖੇ। ਸੋ ਜਦੋਂ 1997 ਦੇ ਵਿੱਚ ਵੋਟਾਂ ਮੌਕੇ ਕੱਲਾ ਕੱਲਾ ਪੰਜਾਬ ਦਾ ਜੀ ਮੁੱਠੀਆਂ 'ਚ ਥੁੱਕੀ ਬੈਠਾ ਸੀ ਵੀ ਕਾਂਗਰਸ ਹਰਾਉਣੀ ਆ ਤੇ ਬਾਦਲ ਕੇ ਲਿਆਉਣੇ ਆ। 1997 ਤੋਂ 2002 ਤੱਕ ਬਾਦਲਕਿਆਂ ਨੇ ਉਹ ਕਰਤੂਤਾਂ ਕੀਤੀਆਂ ਕਿ ਲੋਕ 2002 ਚ ਉਸ ਕਾਂਗਰਸ ਨੂੰ ਜਿਹਨੇ ਸਾਡੇ ਉੱਤੇ ਇੰਨਾ ਜ਼ੁਲਮ ਕੀਤਾ ਸੀ ਉਹਨੂੰ ਸੱਤਾ 'ਚ ਲਿਆਉਣ ਲਈ ਮੁੱਠੀਆਂ 'ਚ ਤੁੱਕੀ ਬੈਠੇ ਸੀ। ਅੱਜ ਵਿਰਸਾ ਸਿੰਘ ਬਲਟੋਹਾ ਸਮੇਤ ਬਹੁਤ ਸਾਰੇ ਲੰਡੂ ਲੋਕ ਇਹ ਗੱਲ ਕਹਿੰਦੇ ਸੁਣਦੇ ਆ ਕਿ ਜੀ ਤੁਸੀਂ ਤਾਂ ਉਸ ਕਾਂਗਰਸ ਨੂੰ ਸੱਤਾ ਕਿੰਨੀ ਵਾਰ ਦੇਤੀ, ਜਿਹਨੇ ਆਹ ਕੀਤਾ ਉਹ ਕੀਤਾ, ਅਸੀਂ ਉਹਦੇ ਜਿੰਨੇ ਮਾੜੇ ਤਾਂ ਨਹੀਂ। ਇਹ ਗੱਲ ਕਹਿੰਦੇ ਆ। ਮੈਂ ਕਹਿਣਾ ਕਿ ਜੇ 1997 ਤੋਂ 2002 ਤੱਕ ਨੀਲੀ ਪੱਗ ਬੰਨ੍ਹ ਕੇ ਬਾਦਲ ਕੇ ਧੋਖਾ ਨਾ ਦਿੰਦੇ ਤਾਂ ਪੰਜਾਬ ਦੇ ਵਿੱਚ ਜੋ ਕੁਝ ਕਾਂਗਰਸ ਕਰ ਚੁੱਕੀ ਸੀ, ਪੰਜਾਬ ਦੀ ਧਰਤੀ ਤੇ ਤਾਂ ਕਾਂਗਰਸ ਦਾ ਪੰਚਾਇਤ ਮੈਂਬਰ ਵੀ ਨਹੀਂ ਸੀ ਕਦੇ ਬਣ, ਬੀਜ ਨਾਸ਼ ਹੋ ਜਾਣਾ ਸੀ ਪੰਜਾਬ 'ਚ ਕਾਂਗਰਸ। ਸਦਾ ਕਹਿੰਦੇ ਸੀ ਨਾ 25 ਸਾਲ ਰਾਜ ਕਰਾਂਗੇ, ਜੇ ਕਿਤੇ ਪੰਥ ਦੀ ਤੇ ਜੇ ਕਿਤੇ ਪੰਜਾਬ ਦੀ ਗੱਲ ਕੀਤੀ, ਪਰ ਕੌਮ ਦੇ ਖਿਲਾਫ ਭੁਗਤੇ, ਪੰਜਾਬ ਦੇ ਖਿਲਾਫ ਭੁਗਤੇ, ਕਰਪਸ਼ਨ ਵਾਲਾ ਰਾਹ ਫੜ ਲਿਆ। ਨਤੀਜਾ ਕੀ ਆ ਕਿ ਅੱਜ ਅਸੀਂ ਹਮ ਰੁਲਤੇ ਫਿਰਤੇ ਕੋਈ ਬਾਤ। ਤੋਂ ਇਸ ਗੱਲ ਦੇ ਲਈ ਆਪਾਂ ਸਾਰੇ ਜਾਣੇ ਸਮਝੋ ਕਿ ਇਸ ਮੁਲਕ ਦਾ ਸਿਸਟਮ, ਇਸ ਮੁਲਕ ਦਾ ਨਿਜ਼ਾਮ ਬਹੁਤ ਖਤਰਨਾਕ ਆ। ਖਾਲਿਸਤਾਨ ਬਗੈਰ ਸਾਡਾ ਗੁਜ਼ਾਰਾ ਨਹੀਂ। ਜੇ ਆਪਦੀ ਬੋਲੀ, ਧਰਮ ਤੇ ਸੱਭਿਆਚਾਰ ਨੂੰ ਬਚਾਉਣਾ ਤਾਂ ਖਾਲਿਸਤਾਨ ਵਾਲੇ ਪਾਸੇ ਆਈਏ। ਇੱਥੇ ਸਮਾਪਤੀ ਆ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।